ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਦੁਨੀਆ ਭਰ ਵਿੱਚ ਬੈਠੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 2 ਜੂਨ 2020 19 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਟਿਊਨ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਇੱਕ ਅਹਿਮ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ ਕਿ ਕੁਝ ਕਾਰਨਾਂ ਕਰਕੇ ਸੋ ਸਾਡਾ ਪ੍ਰੋਗਰਾਮ ਹੈ ਉਹ ਲਾਈਵ YouTube ਦੇ ਉੱਪਰ ਨਹੀਂ ਚੱਲ ਰਿਹਾ। ਸੋ ਜਿਸ ਟਾਈਮ ਸਾਡਾ ਇਹ ਪ੍ਰੋਗਰਾਮ ਖਤਮ ਹੋਏਗਾ ਉਸ ਦੇ ਥੋੜੇ ਹੀ ਪਲਾਂ ਦੇ ਵਿੱਚ ਇਸ ਨੂੰ ਅਪਲੋਡ ਕਰ ਦਿੱਤਾ ਜਾਏਗਾ YouTube ਦੇ ਉੱਪਰ। ਜਿਹੜੇ ਬਾਕੀ ਅਦਾਰੇ ਨੇ ਜਿਹੜੇ ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ, ਜਾਂ ਫੇਸਬੁੱਕ ਦੇ ਉੱਪਰ ਲਾਈਵ ਚੱਲਦਾ ਹੈ ਜਾਂ ਲਾਈਵ ਸਟ੍ਰੀਮ ਦੇ ਉੱਪਰ ਜਿਸ ਤਰ੍ਹਾਂ ਸਾਡੇ ਪ੍ਰੋਗਰਾਮ ਚੱਲਦਾ ਹੈ ਉਸ ਦੇ ਉੱਪਰ ਉਸੇ ਤਰ੍ਹਾਂ ਹੀ ਚੱਲੇਗਾ, ਪਰ YouTube ਦੇ ਉੱਪਰ ਆਪਾਂ ਥੋੜੇ ਹੀ ਪਲਾਂ ਵਿੱਚ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਏਗਾ ਉਦੋਂ ਪਬਲਿਸ਼ ਕਰ ਦਿੱਤਾ ਜਾਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ 2 ਜੂਨ 19 ਜੇਠ ਦਾ ਦਿਨ ਘੱਲੂਘਾਰਾ ਜੂਨ 84 ਦੀ ਜੋ ਦੁਖਦ ਯਾਦ ਨੂੰ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਆਪੋ ਆਪਣੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਸੋ ਅੱਜ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਦਾ ਅੱਜ ਜਨਮ ਦਿਨ ਵੀ ਹੈ। ਸੋ ਜੋ ਵੀ ਸਾਡੇ ਇਸ ਹਫਤੇ ਦੇ ਪ੍ਰੋਗਰਾਮ ਹੋਣਗੇ ਉਹ ਜੂਨ 84 ਦੇ ਘੱਲੂਘਾਰੇ ਵਿੱਚ ਜੋ ਸ਼ਹੀਦ ਹੋਏ ਨੇ, ਜੋ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜੋ ਵਿਚਾਰ ਚਰਚਾ ਹੋਏਗੀ ਉਹ ਚੌਥੇ ਸੈਗਮੈਂਟ ਦੇ ਵਿੱਚ ਹੋਏਗੀ। ਸੋ ਅਸੀਂ ਹੁਣ ਤੁਹਾਨੂੰ ਦੱਸ ਦਈਏ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਦੀ ਬਰੀਫਿੰਗ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਭਰ ਵਿੱਚ ਮਿਨੀਸੋਟਾ ਦੀ ਘਟਨਾ ਤੇ ਰੋਸ ਵਜੋਂ ਜੋ ਮੁਜ਼ਾਹਰਿਆਂ ਦਾ ਸਿਲਸਿਲਾ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਇਹਨਾਂ ਮੁਜ਼ਾਹਰਿਆਂ ਦੀ ਆੜ ਵਿੱਚ ਲੁਟੇਰੇ ਵੀ ਆਪਣੀਆਂ ਮਾੜੀਆਂ ਹਰਕਤਾਂ ਵਿੱਚ ਮਸਰੂਫ ਹਨ। ਪ੍ਰੈਜ਼ੀਡੈਂਟ ਟਰੰਪ ਵੱਲੋਂ ਫੌਜ ਸੱਦਣ ਦੀ ਧਮਕੀ ਦਿੱਤੀ ਗਈ ਹੈ। ਇਸ ਵਿਸ਼ੇ ਦੇ ਉੱਪਰ ਗੱਲਬਾਤ ਹੋਏਗੀ, ਫਿਰ ਉਸ ਤੋਂ ਬਾਅਦ ਕਰੋਨਾ ਅਪਡੇਟ ਤੋਂ ਨਾਲ ਸਾਂਝੀ ਕੀਤੀ ਜਾਏਗੀ। ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਾਊਥ ਏਸ਼ੀਆ ਦੇ ਸਾਡੇ ਖਿੱਤੇ ਵਿੱਚ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਝਟਕੇ ਦਿੱਤੇ ਜਾ ਰਹੇ ਹਨ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਸਾਡੇ ਦਰਸ਼ਕਾਂ ਵੱਲੋਂ ਪੁੱਛਿਆ ਗਿਆ ਹੈ ਕਿ ਘੱਲੂਘਾਰਾ ਦਾ ਮਤਲਬ ਕੀ ਹੈ। ਘੱਲੂਘਾਰਾ ਜਾਂ ਜਿਸ ਨੂੰ ਹਿਊਮਨ ਰਾਈਟਸ ਦੀ ਡੈਫੀਨੇਸ਼ਨ ਵਿੱਚ ਜੈਨੋਸਾਈਡ ਕਿਹਾ ਜਾਂਦਾ ਹੈ ਉਸ ਬਾਰੇ ਅਸੀਂ ਵਿਚਾਰ ਚਰਚਾ ਕਰਾਂਗੇ। ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨੇਪਾਲ ਵੀ ਭਾਰਤ ਨੂੰ ਪੂਰੀ ਤਰ੍ਹਾਂ ਅੱਖਾਂ ਦਿਖਾ ਰਿਹਾ ਹੈ ਜਦੋਂ ਕਿ ਭਾਰਤ ਨੇ ਨੇਪਾਲ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ। ਐਂਡ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੈ ਕਿ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਵਿਚਾਰ ਚਰਚਾ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੇਰੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਇਹਨਾਂ ਸਾਰੇ ਮੁੱਦਿਆਂ? ਦੇਖੋ, ਜਿਵੇਂ ਕੱਲ ਵੀ ਜ਼ਿਕਰ ਹੋਇਆ, ਤੁਸੀਂ ਵੀ ਅੱਜ ਦੁਬਾਰਾ ਯਾਦ ਦਹਾਨੀ ਕਰਵਾਈ ਹੈ ਕਿ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ। ਅੱਜ ਤੋਂ ਜਾਂ ਜੂਨ ਦੇ ਇਸ ਪਹਿਲੇ ਹਫ਼ਤੇ ਤੋਂ ਠੀਕ 36 ਸਾਲ ਪਹਿਲਾਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਸਭ ਤੋਂ ਮੁਕੱਦਸ ਪਵਿੱਤਰ ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਹੱਲਾ ਬੋਲਿਆ ਸੀ।
ਔਰ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਔਰ ਗੱਲ ਸਿਰਫ ਇੱਕ ਰਾਤ ਜਾਂ ਇੱਕ ਹਫ਼ਤੇ ਦੀ ਨਹੀਂ ਸੀ। ਉਸ ਤੋਂ ਬਾਅਦ ਕਈ ਮਹੀਨਿਆਂ ਤੱਕ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖਾਂ ਦਾ, ਖਾਸ ਤੌਰ ਤੇ 12-13 ਸਾਲ ਦੀ ਉਮਰ ਤੋਂ ਲੈ ਕੇ 35-40 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦਾ ਸ਼ਿਕਾਰ ਕੀਤਾ ਗਿਆ। ਉਹ ਪੀਰੀਅਡ ਸੀ ਕਿ ਦੁਨੀਆ ਨਾਲੋਂ ਪੰਜਾਬ ਕੱਟ ਆਫ ਸੀ। ਕਿਸੇ ਨੂੰ ਕੋਈ ਨਹੀਂ ਸੀ ਪਤਾ ਕਿ ਕੀ ਚੱਲ ਰਿਹਾ ਹੈ। ਹਾਲਾਂਕਿ 36 ਸਾਲ ਬਾਅਦ ਹੁਣ ਅਸੀਂ ਦੇਖ ਰਹੇ ਹਾਂ ਕਿ ਮੋਰ ਐਂਡ ਮੋਰ ਸਟੋਰੀਜ਼ ਆਰ ਕਮਿੰਗ ਆਊਟ। ਔਰ ਉਹ ਸਾਨੂੰ ਭੈਣ ਜੀ ਅਮਨਜੋਤ ਕੌਰ ਨੇ ਵੀ ਲਿਖਤ ਲਿਖੀ ਹੈ ਬੜੇ ਵੇਰਵੇ ਦੇ ਨਾਲ ਕਿ ਇਸ ਵਾਰ ਕਿਵੇਂ ਉਹ ਅੱਡ-ਅੱਡ ਟਵਿੱਟਰਸ ਹੋਣ ਔਰ ਪੂਰੇ ਹੈਸ਼ਟੈਗ ਚੱਲ ਰਹੇ ਨੇ, ਲੈਸਟ ਵੀ ਫੋਰਗੇਟ ਜਾਂ ਨੈਵਰ ਫੋਰਗੇਟ 84। ਔਰ ਦੁਨੀਆ ਭਰ ਦੇ ਵਿੱਚ ਬੇਸ਼ੱਕ ਕੋਰੋਨਾ ਦੇ ਕਹਿਰ ਕਰਕੇ ਲੋਕ ਘਰਾਂ 'ਚ ਬੈਠੇ ਨੇ, ਪਰ ਸਿੱਖ ਨੌਜਵਾਨਾਂ ਦੀ ਅਗਲੀ ਪੀੜ੍ਹੀ, ਨੈਕਸਟ ਜਨਰੇਸ਼ਨ, ਔਰ ਇੱਕ ਖੁਸ਼ੀ ਔਰ ਤਸੱਲੀ ਦੀ ਗੱਲ ਹੈ ਕਿ ਸਾਡੀ ਜਨਰੇਸ਼ਨ ਜਿਸ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਵਾਪਰਦਿਆਂ ਦੇਖਿਆ, ਕੁਛ ਨੇ ਹਿੰਮਤ ਕਰਕੇ ਚਾਰਾਜੋਈ ਵੀ ਕੀਤੀ, ਸ਼ਹੀਦੀ ਜਾਮ ਪੀਤੇ, ਕੁਛ ਇਸ ਕਾਜ਼ ਨੂੰ ਲੈ ਕੇ ਅੱਜ ਤੱਕ ਵੀ ਖਲੋਤੇ ਹੋਏ ਨੇ, ਬਜ਼ੁਰਗ ਹੋ ਗਏ ਨੇ। ਔਰ ਉਹਨਾਂ ਦੇ ਸਾਹਮਣੇ ਇਸ ਗੱਲ ਨੂੰ ਲੈ ਕੇ ਜ਼ਰੂਰ ਤਸੱਲੀ ਹੈ ਕਿ ਉਹਨਾਂ ਨੇ ਇਹ ਜਿਹੜੀ ਜੂਨ 84 ਦੇ ਘੱਲੂਘਾਰੇ ਦੀ ਦੁਖਦ ਯਾਦ ਹੀ ਨਹੀਂ, ਇਸ ਚੋਂ ਨਿਕਲਣ ਵਾਲਾ ਸਾਡਾ ਰੋਹ ਔਰ ਇਸ ਚੋਂ ਨਿਕਲਣ ਵਾਲਾ ਸਾਡਾ ਸਿਆਸੀ ਨਿਸ਼ਾਨਾ ਜ਼ਾਹਰ ਹੈ ਖਾਲਿਸਤਾਨ ਦੀ ਗੱਲ, ਉਸ ਬੈਟਨ ਨੂੰ, ਉਸ ਝੰਡੇ ਨੂੰ, ਉਸ ਪਰਚਮ ਨੂੰ ਅਗਲੀ ਜਨਰੇਸ਼ਨ ਦੇ ਹੱਥਾਂ 'ਚ ਫੜਾ ਦਿੱਤਾ ਹੈ। ਔਰ ਇਸ ਵਾਰ ਜਿਵੇਂ ਕੋਈ ਐਸਾ ਪਲੇਟਫਾਰਮ ਨਹੀਂ ਹੈ ਦੁਨੀਆ ਦੇ ਵਿੱਚ ਜਿਹੜਾ ਇੰਟਰਨੈਟ ਦੇ ਉੱਤੇ ਹੋਏ ਔਰ ਉਹਦੇ ਤੇ ਜਿਹੜਾ ਜੂਨ 84 ਦੀ ਗੱਲ ਨਾ ਹੋ ਰਹੀ ਹੋਏ। ਬਹਾਦਰੀ ਦੀਆਂ ਗਾਥਾਵਾਂ ਦੀ ਗੱਲ ਵੀ ਆ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੇਰਵੇ ਨਾਲ ਵੀ ਜ਼ਿਕਰ ਕਰਾਂਗੇ ਕਿ ਇੱਕ ਪਾਸੇ ਇਹ ਜੈਨੋਸਾਈਡ ਘੱਲੂਘਾਰ ਹੈ, ਦੂਸਰੇ ਪਾਸੇ ਸਾਡੀ ਬਹਾਦਰੀ ਦੀ ਦਾਸਤਾਨ ਵੀ ਹੈ। ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਲਗਭਗ 3 ਜਾਂ 4 ਦਰਜਨ ਸਾਥੀ ਸਿੰਘਾਂ ਨੇ ਜਿਵੇਂ ਭਾਰਤੀ ਫੌਜ ਦੇ ਛੱਕੇ ਛਡਾਏ, ਜਿਵੇਂ 72 ਘੰਟੇ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਦਰਬਾਰ ਸਾਹਿਬ ਨੂੰ ਡਿਫੈਂਡ ਕੀਤਾ, ਇਹ ਵੀ ਦੁਨੀਆ ਦੀ ਮਿਲਟਰੀ ਹਿਸਟਰੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਸਾਗਾ ਹੈ, ਇੱਕ ਕਹਾਣੀ ਹੈ, ਇੱਕ ਸੈਲੀਬ੍ਰੇਸ਼ਨ ਵਾਲੀ ਜਿਹੜੀ ਹੈ ਉਹ ਘਟਨਾ ਬਣੀ ਹੈ। ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਅੱਜ ਇਹ ਹੋਰ ਵੀ ਸਾਡੇ ਲਈ ਅਹਿਮੀਅਤ ਵਾਲਾ ਦਿਨ ਹੈ ਕਿ ਅੱਜ ਦੇ ਦਿਨ 2 ਜੂਨ 1947 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜ਼ਿਲ੍ਹਾ ਮੋਗੇ ਦੇ ਪਿੰਡ ਰੋਡੇ ਦੇ ਵਿੱਚ ਜਿਹੜੇ ਨੇ ਉਹਨਾਂ ਦਾ ਜਨਮ ਹੁੰਦਾ ਹੈ। ਔਰ ਉਹਨਾਂ ਦੀ ਸ਼ਹਾਦਤ ਜਿਹੜੀ ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਹੁੰਦੀ ਹੈ। 6 ਜੂਨ ਉਹਨਾਂ ਦਾ ਸ਼ਹੀਦੀ ਦਿਨ ਨਾਨਕਸ਼ਾਹੀ ਕੈਲੰਡਰ 'ਚ ਐਲਾਨਿਆ ਹੋਇਆ 1984। ਸੋ ਲਗਭਗ 37 ਸਾਲ ਦੀ ਉਮਰ ਵਾਲੇ ਇਸ ਨੌਜਵਾਨ ਨੇ, ਇਸ ਗੁਰੂ ਕੇ ਸੰਤ ਸਿਪਾਹੀ ਨੇ ਇਹ ਦੱਸ ਦਿੱਤਾ ਕਿ ਜਿਹਨੂੰ ਅਕਸਰ ਇੱਕ ਉਰਦੂ ਦਾ ਸ਼ੇਅਰ ਜਿਹੜਾ ਅਸੀਂ ਬਚਪਨ ਦੇ ਵਿੱਚ ਜਦੋਂ ਕਦੇ ਐਸੇ ਲਿਖਣੇ ਕਿਸੇ ਵੀ ग्रेट पर्सन दे लिए तो उदे च असी दोहरांदे सी कि लोग कहते हैं बदलता है जमाना अक्सर, पर मर्द वो हैं जो जमाने को बदल देते हैं। सो वो मर्द जिन्हां ने सचमुच एक नवी डायरेक्शन दे विच कौम नूं तोरिया। और जिवें एक मुसलमान वीर ने एकदम जून 84 दे घल्लूघारे तो बाद, क्योंकि पंजाब दे विच तां सेंसर सी और कोई आर्टिकल नहीं सी लग सकता, कोई खबर भी नहीं सी आले दुआले, लेकिन दिल्ली दे एक अखबार दे विच वो भी लेटर टू द एडिटर च एक मुसलमान वीर ने लिखिया सी। उन्होंने कहा कि भी ठीक है जून 84 नूं लैके सरकार दा नैरेटिव की है, दूसरियां दा तां नैरेटिव सानू पता नहीं है क्योंकि पंजाब सारा इस वेले सील ऑफ कीता होया है, अंग्रेजी दे विच सी। पर उन्होंने कहा कि भी संत जरनैल सिंह पिंडरांवाले हैज रिटन the history of coming hundreds of years on the night of June 5th। कि संत पिंडरांवालियां ने आने वाले सैकड़े सालों का इतिहास जून 5 दी रात नूं लिखिया। सो जाहिर है कि जदों कौमां दी डायरेक्शन बदलदी है, जे एक पासे जे दिल्ली दे ब्राह्मणवादी हाकमां ने वैरियां कढ विखाड़िया, 5 सदियां दा वैर, 5 सदियां दा उन्होंने वैर कढिया,
ਤੇ ਸਾਡੀ ਪਹਿਲੀ ਉਸ ਵੈਰੀ ਦੀ ਪਛਾਣ ਵੀ ਉਸ ਜੂਨ ਦੇ ਪਹਿਲੇ ਹਫ਼ਤੇ ਹੀ ਹੋਈ, ਜਦੋਂ ਕਿ ਸਾਨੂੰ ਨਜ਼ਰ ਆਇਆ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ ਸਿੱਖ ਕੌਮ ਦੇ ਖਿਲਾਫ ਇਹਨਾਂ ਨੇ ਟੋਟਲ ਵਾਰ ਵਿੱਢੀ ਹੈ। ਔਰ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਇੱਕ ਮਹਾਨ ਨਾਇਕ ਸਮਝਦੇ ਹਾਂ ਸਾਡੇ ਅਜੋਕੇ ਦੌਰ ਦਾ, ਔਰ ਉਹਨਾਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਬੇਸ਼ੱਕ ਸਾਨੂੰ ਇਸ ਗੱਲ ਦਾ ਅਹਿਸਾਸ ਨਾ ਹੋਏ ਕਿ ਦਿਨ ਦੀ ਅਹਿਮੀਅਤ ਕੀ ਹੁੰਦੀ ਹੈ, ਪਰ ਸਾਡੇ ਵੈਰੀ ਨੂੰ 3 ਜੂਨ ਨੂੰ ਜਦੋਂ ਕਿ ਐਨ ਰਾਤ ਨੂੰ ਪਹਿਲਾ ਗੋਲਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਅੰਦਰ ਆ ਕੇ ਤੋਪ ਦਾ ਲੱਗਾ, ਉਹਨਾਂ ਨੂੰ ਵੀ ਪਤਾ ਸੀ ਕਿ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ ਔਰ ਉਹਨਾਂ ਨੇ ਇਸ ਖਾਸ ਦਿਨ ਨੂੰ ਚੁਣਿਆ। ਔਰ ਜੇ ਅਸੀਂ ਅਜੋਕੇ ਦੌਰ ਦੇ ਵਿੱਚ 5 ਸਾਲ ਪਹਿਲਾਂ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸਿਲਸਿਲੇ ਦੀ ਸ਼ੁਰੂਆਤ ਨੂੰ ਦੇਖਣਾ ਹੋਏ ਤੇ ਫਿਰ ਵੀ ਉਹਨਾਂ ਨੇ ਇਸ ਦਿਨ ਨੂੰ ਹੀ ਚੁਣਿਆ, ਜਦੋਂ ਕਿ ਅੱਜ ਦੇ ਦਿਨ ਜਦੋਂ ਅਸੀਂ 2 ਜੂਨ ਦੀ ਗੱਲ ਕਰਦੇ ਤੇ ਫਿਰ 1 ਜੂਨ 2 ਜੂਨ ਦੇ ਵਿਚਕਾਰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸਨ। ਔਰ ਪਿੰਡ ਦੇ ਵਿੱਚ ਅਗਲੇ ਦਿਨ ਜਿਹੜਾ ਅੱਜ ਦੇ ਦਿਨ ਵੱਡੇ ਵੱਡੇ ਇਸ਼ਤਿਹਾਰ ਲੱਗੇ ਸੀ ਕਿ ਅਸੀਂ ਤੁਹਾਡਾ ਗੁਰੂ ਚੁੱਕ ਲਿਆ, ਜੇ ਹਿੰਮਤ ਹੈ ਤੇ ਜਿਹੜਾ ਉਹ ਲੱਭ ਲਓ। ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਝ ਅਰਸੇ ਬਾਅਦ ਉਹੀ ਮਹਾਰਾਜ ਦੇ ਸਰੂਪ ਦੇ ਖਿਲਰੇ ਪੱਤਰੇ ਜਿਹੜੇ ਨੇ ਉਹ ਬਰਗਾੜੀ ਦੇ ਵਿੱਚ ਮਿਲੇ, ਔਰ ਕਿਵੇਂ ਫਿਰ ਜਿਹੜਾ ਪ੍ਰੋਟੈਸਟ ਦਾ ਸਿਲਸਿਲਾ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ। ਸੋ ਇਸ ਗੱਲ ਦਾ ਧਿਆਨ ਰਹੇ ਕਿ 5 ਸਾਲ ਪਹਿਲਾਂ ਉਹਨਾਂ ਨੇ ਜਿੱਥੇ ਜੂਨ ਦੇ ਪਹਿਲੇ ਹਫ਼ਤੇ ਗੁਰੂ ਪੰਥ ਸਾਡੇ ਟੈਂਪੋਰਲ ਉਸ ਮੁਕਾਮ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ, ਸੋ ਠੀਕ ਜਿਹੜਾ ਉਹ 31 ਵਰੇ ਬਾਅਦ ਜੂਨ 2 ਨੂੰ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੀ ਇਸ ਬੇਅਦਬੀ ਦੇ ਨਾਲ ਫਿਰ ਉਹ ਘਟਨਾਕ੍ਰਮ ਸ਼ੁਰੂ ਕੀਤਾ ਗਿਆ ਜਿਹੜਾ ਪੰਜਾਬ ਦੇ ਵਿੱਚ ਅਜੇ ਵੀ ਥੰਮਣ ਦਾ ਨਾਂ ਨਹੀਂ ਲੈਂਦਾ ਹੈ, ਤਾਂ ਕਿ ਸਿੱਖ ਕੌਮ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਗੁਰੂ ਦੇ ਵਿਸ਼ਵਾਸ ਨੂੰ ਜਿਹੜਾ ਉਹ ਠੇਸ ਲਾਈ ਜਾਏ, ਉਸ ਵਿਸ਼ਵਾਸ ਨੂੰ ਤੋੜਿਆ ਜਾਏ। ਸੋ ਅਸੀਂ ਇਹ ਸਾਰੇ ਮੁੱਦਿਆਂ ਦੇ ਉੱਤੇ ਲਗਾਤਾਰਤਾ ਨਾਲ ਚੌਥੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਔਰ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਕੱਲ ਗੱਲਬਾਤ ਕੀਤੀ ਸੀ ਕਿ ਜਿਹੜੀ ਘਟਨਾ ਮਿਨੇਸੋਟਾ ਦੇ ਮਿਨੀਐਪੋਲਿਸ ਸ਼ਹਿਰ ਦੇ ਵਿੱਚ ਹੋਈ, ਬੇਸ਼ੱਕ ਉਹ ਪੁਲਿਸ ਆਫੀਸਰ ਜਿਹਨੇ ਕਿ ਇੱਕ ਅਫਰੀਕਨ ਅਮਰੀਕਨ ਨੂੰ ਜਿਸ ਦੀ ਧੌਣ ਤੇ ਲਗਭਗ 9 ਮਿੰਟ ਉਹਨੇ ਗੋਡਾ ਰੱਖਿਆ, ਔਰ ਜ਼ਾਹਰ ਹੈ ਕਿ ਜਿਹੜੀਆਂ ਡਾਊਨ ਕਰਨ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਉਹਨਾਂ ਨੂੰ ਵੀ ਵਾਇਲੇਟ ਕੀਤਾ, ਉਹਦੀ ਡੈਥ ਹੋਈ। ਔਰ ਹੁਣ ਤਾਂ ਪੋਸਟਮਾਰਟਮ ਰਿਪੋਰਟ ਵੀ ਇਹ ਕਹਿੰਦੀ ਹੈ ਕਿ ਭਾਈ ਐਸਫਿਕਸੀਆ ਜਿਹਦਾ ਮਤਲਬ ਹੁੰਦਾ ਸਾਹ ਦੇ ਘੁੱਟਣ ਨਾਲ ਮੌਤ ਦਾ ਹੋਣਾ। ਇਹ ਗੱਲ ਵੀ ਸਾਹਮਣੇ ਆਈ ਕਿ ਭਾਈ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ, ਬਾਉਂਸਰ ਸੀ ਦੋਨੋਂ ਇੱਕ ਬਾਰ ਦੇ ਵਿੱਚ, ਔਰ ਹੋ ਸਕਦਾ ਹੈ ਵੈਂਡੇਟਾ ਹੋਏ, ਲੇਕਿਨ ਕਿਉਂਕਿ ਪਹਿਲੀ ਸਟੇਜ ਤੇ ਹੀ ਇਸ ਨੂੰ ਇੱਕ ਨਸਲਵਾਦੀ ਰੰਗ ਮਿਲਿਆ। ਲੇਕਿਨ ਹੁਣ ਇਹ ਗੱਲ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਲੁਟੇਰਿਆਂ ਦਾ ਵੀ ਜਿਹਨੂੰ ਕਹਿੰਦੇ ਨੇ ਹੇਡੇ ਹੈ, ਉਹ ਵੀ ਆਪਣੀ ਦੀਵਾਲੀ ਮਨਾ ਰਹੇ ਨੇ 4 ਚੁਫੇਰੇ। ਔਰ ਇਹ ਪ੍ਰੋਟੈਸਟ ਜਿਹੜੇ ਨੇ, ਜਿਹੜੀਆਂ ਪੈਂਟ ਅਪ ਫੀਲਿੰਗ, ਦਬੀਆਂ ਭਾਵਨਾਵਾਂ ਜੋ ਨਸਲਵਾਦ ਔਰ ਜ਼ੀਨੋਫੋਬੀਆ ਔਰ ਦੂਸਰੇ ਸੀ, ਇਹ ਇਕੱਲੇ ਅਮਰੀਕਾ 'ਚ ਨਹੀਂ ਦੁਨੀਆ ਭਰ ਦੇ ਵਿੱਚ ਹੁਣ ਜਿਹੜਾ ਉਸ ਫਲੋਰੀਡਾ ਦੇ ਉਸ ਮਿਨੀਐਪੋਲਿਸ ਦੀ ਘਟਨਾ ਨੂੰ ਲੈ ਕੇ ਪ੍ਰੋਟੈਸਟ ਹੋ ਰਹੇ ਨੇ, ਪੈਰਿਸ ਦੇ ਵਿੱਚ, ਲੰਡਨ ਦੇ ਵਿੱਚ, ਦੁਨੀਆ ਭਰ 'ਚ ਹਮਦਰਦੀ ਦੇ ਨਾਲ। ਔਰ ਜਦੋਂ ਅਸੀਂ ਸਮਝਦੇ ਹਾਂ ਵੀ ਇਹ ਇੱਕ ਟਾਈਟਲ ਦੇ ਨਾਲ ਕਿ ਬਲੈਕ ਲਾਈਵਸ ਮੈਟਰ, ਪਰ ਹੌਲੀ ਹੌਲੀ ਹੁਣ ਗੱਲ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਵੀ ਇਉਂ ਲੱਗਦਾ ਵੀ ਜੇ ਅਸੀਂ 50 ਸਟੇਟਾਂ ਦੇ ਵਿੱਚ ਦੇਖੀਏ ਤੇ ਲਗਭਗ ਮੈਜੋਰਿਟੀ ਨਹੀਂ, 3/4 ਸਟੇਟਾਂ ਦੇ ਵਿੱਚ ਇਹ ਪ੍ਰੋਟੈਸਟ ਫੈਲੇ ਹੋਏ ਨੇ। ਨਿਊਯਾਰਕ ਦੇ ਵਿੱਚ ਵਰਸਟ ਟਾਈਪ ਦੀ ਲੂਟਿੰਗ ਹੋਈ, ਔਰ ਅੱਜ ਈਵਨ ਨਿਊਯਾਰਕ ਦੇ ਗਵਰਨਰ ਮਿਸਟਰ ਕੁਮੋ ਨੇ ਨਿਊਯਾਰਕ ਦੀ ਪੁਲਿਸ ਨੂੰ ਵੀ ਔਰ ਮੇਅਰ ਨੂੰ ਵੀ ਇਸ ਦੇ ਲਈ ਜਿਹੜਾ ਉਸ ਦੀ ਝਾੜ ਝੰਪ ਕੀਤੀ ਕਿ ਉਹਨਾਂ ਨੇ ਲੁੱਟ ਖੋਹ ਨੂੰ ਰੋਕਿਆ ਨਹੀਂ ਹੈ। ਜਿਵੇਂ ਕਿ 5th ਐਵਨਿਊ ਦੇ ਉੱਤੇ ਸਟੋਰ ਲੁੱਟੇ ਗਏ ਔਰ ਉਹ ਸਾਰਾ ਜਿਹੜਾ ਪਾਰਟ ਹੈ ਪੁਲਿਸ ਕੋਲ ਖੜੀ ਰਹੀ। ਜ਼ਾਹਰ ਹੈ ਡਾਇਰੈਕਸ਼ਨਸ ਤੇ ਇੱਥੇ ਹੀ ਹੁੰਦੀਆਂ ਨੇ ਕਿ ਭਾਈ ਤੁਸੀਂ ਜਾਨੀ ਨੁਕਸਾਨ ਨਹੀਂ ਕਰਨਾ, ਪਰ ਇਹ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਦੀ ਲੈਗੇਸੀ ਹੈ।
और इस सारे दे बाद ਜਿਹੜਾ ਹੈ ਉਹ ਹਿੱਸਾ ਤਾਂ ਚੱਲ ਰਹੀ ਹੈ ਔਰ ਇਹ ਵਰਸਟ ਹੋ ਗਿਆ ਕਿਉਂਕਿ ਕੋਰੋਨਾ ਦੇ ਕਹਿਰ ਨੇ ਪਹਿਲਾਂ ਹੀ ਅਮਰੀਕਾ ਨੂੰ ਵੀ ਝੰਬਿਆ ਹੋਇਆ ਸੀ ਜਿਹੜਾ ਕਿ ਵਰਸਟ ਇਫੈਕਟਡ ਕੰਟਰੀ ਹੈ ਦੁਨੀਆ ਭਰ ਦੇ ਵਿੱਚ ਉਹਦਾ ਅਸਰ ਹੈ ਔਰ ਜਿਹੜੀ ਘਟਨਾ ਕਰਕੇ ਪ੍ਰੈਜ਼ੀਡੈਂਟ ਟਰੰਪ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਹੈ ਕੱਲ ਜਦੋਂ ਕਿ ਉਹ ਇੱਕ ਭੀੜ ਨੂੰ ਚੀਰ ਕੇ ਜਿਹੜੀ ਭੀੜ ਨੂੰ ਟੀਅਰ ਗੈਸ ਦੀ ਵਰਤੋਂ ਦੇ ਨਾਲ ਪੁਲਿਸ ਨੇ ਖੰਡਾਇਆ ਉਹ ਇੱਕ ਜਿਹੜਾ ਉੱਥੇ ਜਿਹਨੂੰ ਪ੍ਰੈਜ਼ੀਡੈਂਟਸ ਚਰਚ ਵੀ ਕਹਿੰਦੇ ਨੇ ਸੇਂਟ ਜੌਨਸ ਐਪਿਸਕੋਪਲ ਚਰਚ ਦੇ ਵਿੱਚ ਪਹੁੰਚੇ ਔਰ ਉੱਥੇ ਵੀ ਉਹਨਾਂ ਨੇ ਕੋਈ ਅੰਦਰ ਕੋਈ ਪ੍ਰੇਅਰ ਜਾਂ ਦੂਜਾ ਨਹੀਂ ਉਹ ਬਾਹਰ ਉਹਦੇ ਖਲੋ ਕੇ ਉਹਨਾਂ ਨੇ ਹੱਥ 'ਚ ਬਾਈਬਲ ਫੜ ਕੇ ਆਪਣੀ ਫੋਟੋ ਲਵਾਈ ਇਸ ਦਾ ਬੜਾ ਕ੍ਰਿਟਿਸਿਜ਼ਮ ਹੋ ਰਿਹਾ ਔਰ ਈਵਨ ਉਸੇ ਹੀ ਚਰਚ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਪ੍ਰੀਸਟ ਨੇ ਉਹਨਾਂ ਨੇ ਵੀ ਕ੍ਰਿਟਿਸਾਈਜ਼ ਕੀਤਾ ਹੈ ਹੋਰ ਇੰਟਰਫੇਥ ਵਾਲਿਆਂ ਨੇ ਵੀ ਕੀਤਾ ਕਿ ਭਾਈ ਇਹ ਕੀ ਡਰਾਮਾ ਹੈ ਹਾਲਾਂਕਿ ਇਸ ਪ੍ਰੈਜ਼ੀਡੈਂਟ ਚਰਚ ਦੇ ਵਿੱਚ ਪ੍ਰੀਵੀਅਸ ਪ੍ਰੈਜ਼ੀਡੈਂਟ ਵੀ ਜਾਂਦੇ ਰਹੇ ਨੇ ਲਈ ਲੇਕਿਨ ਟਰੰਪ ਕੋਈ ਰੈਗੂਲਰ ਗੋਅਰ ਵੀ ਨਹੀਂ ਨੇ ਉਹਨਾਂ ਦਾ ਔਨ ਮੀਡੀਆ ਬਿਆਨ ਵੀ ਹੈ ਕਿ ਆਈ ਡੋਂਟ ਆਸਕ ਫॉर ਫॉरगिवनेस ਫਰਮ ਗॉड ਕਿ ਮੈਂ ਕਦੇ ਰੱਬ ਤੋਂ ਮਾਫੀ ਨਹੀਂ ਮੰਗਦਾ ਸੋ ਜ਼ਾਹਰ ਹੈ ਕਿ ਜਦੋਂ ਅਸੀਂ ਈਵਨ ਕ੍ਰਿਸਚੀਅਨਿਟੀ ਦੀ ਗੱਲ ਕਰਦੇ ਹਾਂ ਉੱਥੇ ਕਨਫੈਸ਼ਨ ਔਰ ਫॉरगिवनेस ਇਹ ਉਹਨਾਂ ਦੇ ਸੈਂਟਰਲ ਕੋਰ ਨੇ ਕਿ ਭਾਈ ਕੋਈ ਵੀ ਤੁਹਾਡੇ ਤੋਂ ਗੁਨਾਹ ਗਲਤੀ ਹੋਈ ਹੈ ਤੁਸੀਂ ਕਨਫੈਸ ਕਰਦੇ ਹੋ ਤੁਸੀਂ ਮੰਨਦੇ ਹੋ ਔਰ ਫਿਰ ਤੁਸੀਂ ਰੱਬ ਤੋਂ ਫॉरगिवनेस ਮਾਫੀ ਮੰਗਦੇ ਹੋ ਤਾਂ ਕਿ ਤੁਸੀਂ ਦੁਬਾਰਾ ਨਾ ਕਰੋ ਪਰ ਉਹਨਾਂ ਦਾ ਇਹ ਔਨ ਰੈਕੋਰਡ ਹੈ ਕਿ ਮੈਂ ਕਦੇ ਰੱਬ ਤੋਂ ਮਾਫੀ ਨਹੀਂ ਮੰਗਦਾ ਸੋ ਜ਼ਾਹਰ ਹੈ ਕਿ ਇਹੀ ਜਦੋਂ ਅਸੀਂ ਫਿਰੌਨੀਅਤ ਕਹਿੰਦੇ ਹਾਂ ਕਈਆਂ ਨੇ ਸਗੋਂ ਪੁੱਛਿਆ ਕਿ ਮੈਂ ਕਿਹਾ ਭਾਈ ਇਹ ਫਿਰੌਨ ਜਿਹੜਾ ਹੈ ਉਹੀ ਹੈ ਜਿਵੇਂ ਅੱਜ ਮੋਦੀ ਜੇ ਫਿਰੌਨੀਅਤ ਦੇਖਣੀ ਹੈ ਕੀ ਹੈ ਫਿਰੌਨ ਜਾਂ ਜਿਹੜੇ ਫੈਰੋ ਸੀ ਉਹ ਤਾਂ ਅਸੀਂ ਨਹੀਂ ਦੇਖੇ ਪੜ੍ਹੇ ਹੀ ਹੋਏ ਨੇ ਹਿਸਟਰੀ 'ਚ ਵੀ ਕਿਵੇਂ ਉਹ ਹੰਕਾਰੇ ਹੋਏ ਸੀ ਔਰ ਕਿਵੇਂ ਐਰੋਗੈਂਟ ਸੀ ਇਹ ਐਰੋਗੈਂਸ ਲਫ਼ਜ਼ ਵੀ ਬੜਾ ਛੋਟਾ ਪੈ ਜਾਂਦਾ ਪਰ ਜੇ ਫਿਰੌਨੀਅਤ ਦਾ ਠੀਕ ਦੇਖਣਾ ਹੋਏ ਤਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਜਾਂ ਨਰਿੰਦਰ ਮੋਦੀ ਜਾਂ ਈਵਨ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਬਿਹੇਵ ਕਰਦਾ ਜਾਂ ਉਸ ਤੋਂ ਪਹਿਲਾਂ ਜਿਵੇਂ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਇਹ ਇੱਕ ਜਿਉਂਦੇ ਜਾਗਦੇ ਬਾਕੀ ਹਿਟਲਰ ਜਾਂ ਮੁਸੋਲਿਨੀ ਬਾਰੇ ਤਾਂ ਦੁਨੀਆ ਜਾਣਦੀ ਹੈ ਔਰ ਇਸ ਸਾਰੇ ਦੇ ਉੱਤੇ ਜੇਮਸ ਮਾਰਟਿਨ ਦੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਕ੍ਰਿਸਚੀਅਨ ਨੇ ਪ੍ਰੀਸਟ ਉਹਨਾਂ ਨੇ ਕਿਹਾ ਲੈਟ ਮੀ ਬੀ ਕਲੀਅਰ ਦਿਸ ਇਜ਼ ਰਿਵੋਲਟਿੰਗ the Bible is not a prop a church is not a photo op religion is not a political tool God is not your plaything ਉਹਨਾਂ ਨੇ ਖੂਬ ਝਾੜ ਪਾਈ ਹੈ ਕਿ ਵੀ ਇਹ ਕੋਈ ਮਜ਼ਾਕ ਨਹੀਂ ਹੈ ਕੋਈ ਚਰਚ ਇਸ ਲਈ ਨਹੀਂ ਕਿ ਤੁਸੀਂ ਖੜੋ ਫੜ ਕੇ ਬਾਈਬਲ ਇੱਕ ਫੋਟੋ ਆਪ ਕਰੋ ਔਰ ਇਹ ਜਿਹੜਾ ਕੋਈ ਖਿਡੌਣਾ ਨਹੀਂ ਹੈ ਰੱਬ ਜਿਵੇਂ ਤੁਸੀਂ ਬਣਾਇਆ ਹੋਇਆ ਔਰ ਇਸੇ ਤਰ੍ਹਾਂ ਰਿਬਾਈ ਜ਼ਾਹਰ ਹੈ ਜਿਹੜੇ ਜੂਸ਼ ਨੇ ਜੈਕ ਮੈਲੋਇਨ ਜਿਹੜੇ ਇੰਟਰਫੇਥ ਅਲਾਈਅੰਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਸੀਇੰਗ ਪ੍ਰੈਜ਼ੀਡੈਂਟ ਟਰੰਪ ਸਟੈਂਡਿੰਗ ਇਨ ਫਰੰਟ ਆਫ ਸੇਂਟ ਜੌਨਸ ਐਪਿਸਕੋਪਲ ਚਰਚ while holding a Bible in response to calls for racial justice right after using military force to clear peaceful protesters is one of the most flagrant misuse of religion that I have ever seen ਇਹ ਜਿਹੜੇ ਇੰਟਰਫੇਥ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਭਾਈ ਪ੍ਰੈਜ਼ੀਡੈਂਟ ਖੜਾ ਹੈ ਬਾਈਬਲ ਫੜ ਕੇ ਸੇਂਟ ਜੌਨ ਐਪਿਸਕੋਪਲ ਚਰਚ ਦੇ ਬਾਹਰ ਔਰ ਲੋਕ ਰੇਸ਼ੀਅਲ ਜਸਟਿਸ ਮੰਗ ਰਹੇ ਨੇ ਪੀਸਫੁਲ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੂੰ ਫੌਜ ਦੇ ਇਸਤੇਮਾਲ ਮਿਲਟਰੀ ਯੂਜ਼ ਨਾਲ ਟੀਅਰ ਗੈਸ ਚੈਲੰਜ ਨਾਲ ਹਟਾਇਆ ਗਿਆ ਉਹਨਾਂ ਨੇ ਕਿਹਾ ਵੀ ਇਸ ਤੋਂ ਵੱਡਾ ਮਜ਼ਹਬ ਦੀ ਕੋਈ ਹੋਰ ਕੁਵਰਤੋਂ ਨਹੀਂ ਹੋ ਸਕਦੀ ਕੋਈ ਗਲਤ ਇਸਤੇਮਾਲ ਮਜ਼ਹਬ ਦਾ ਨਹੀਂ ਹੋ ਸਕਦਾ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਹੈ ਲੇਕਿਨ ਇਸ ਸਭ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕਹਿ ਰਹੇ ਨੇ ਕਿ ਜੀ ਮੈਂ ਫੌਜ ਸੱਦ ਲਾਂਗਾ ਔਰ ਆਲਰੇਡੀ ਜਿਹੜੇ ਨੈਸ਼ਨਲ ਗਾਰਡ ਨੇ ਉਹ ਫੌਜ ਹੀ ਹੁੰਦੀ ਹੈ ਉਹਨਾਂ ਦੀ ਸਾਰੀ ਟ੍ਰੇਨਿੰਗ ਫੌਜ ਦੇ ਰਿਜ਼ਰਵ ਹੁੰਦੇ ਨੇ ਔਰ ਹਜ਼ਾਰਾਂ ਦੀ ਗਿਣਤੀ ਜਿਹੜੇ ਨੈਸ਼ਨਲ ਗਾਰਡਸ ਨੇ ਉਹ ਅੱਡ-ਅੱਡ ਸਟੇਟਾਂ ਜਿੱਥੇ ਜਿੱਥੇ ਵੀ ਜਿਹੜੀ ਹੈ ਗੱਲਬਾਤ ਵਿਗੜ ਰਹੀ ਹੈ ਉੱਥੇ ਉਹਨਾਂ ਨੇ ਗਵਰਨਰਸ ਨੇ ਸੱਦੇ ਨੇ ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਕਿਉਂਕਿ ਅਸੀਂ ਜੂਨ 84 ਦੇ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਕਿ ਕਿਵੇਂ ਫੌਜ ਦੇ ਰਾਹੀਂ ਆਪਣੇ ਸ਼ਹਿਰੀਆਂ ਦਾ ਘਾਣ ਕਰਵਾਇਆ ਗਿਆ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਔਰ ਕਿਵੇਂ ਸਾਰਾ ਦੇਸ਼ ਚੁੱਪ ਕਰਕੇ ਉਹਨੂੰ ਦੇਖਦਾ ਹੀ ਨਹੀਂ ਰਿਹਾ ਉਹਨਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਕਿ ਇੰਦਰਾ ਗਾਂਧੀ ਨੇ ਬਹੁਤ ਵਧੀਆ ਕੀਤਾ ਹਾਲਾਂਕਿ ਲੈਫਟੀਨੈਂਟ ਜਨਰਲ ਮਿਸਟਰ ਸਿਨਹਾ ਜਿਨ੍ਹਾਂ ਦੇ ਹੁਣ ਇੰਟਰਵਿਊ ਵੀ ਉਹਨਾਂ ਦੀ ਕਿਤਾਬ ਵੀ ਸਾਹਮਣੇ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਇੰਦਰਾ ਗਾਂਧੀ ਨੂੰ ਇਹ ਕਹਿ ਕੇ ਕਿ ਫੌਜ
ਦੇਸ਼ ਦੇ ਲੋਕਾਂ ਨੂੰ ਮਾਰਨ ਲਈ ਨਹੀਂ ਹੁੰਦੀ, ਉਹ ਬਾਰਡਰਸ ਦੀ ਹਿਫਾਜ਼ਤ ਲਈ ਹੁੰਦੀ ਹੈ, ਦੁਸ਼ਮਣ ਨਾਲ ਲੜਨ ਲਈ ਹੁੰਦੀ ਹੈ। ਔਰ ਅਮਰੀਕਾ 'ਚ ਵੀ ਭਾਵੇਂ ਬਹੁਤ ਸਾਰਿਆਂ ਨੂੰ ਲੱਗਦਾ ਜਿਹੜੇ ਸਾਡੇ ਉੱਥੋਂ ਦੇ ਮਾਈਂਡਸੈਟ ਵਾਲਿਆਂ ਨੇ ਕਿ ਜੀ ਫੌਜ ਆ ਜਾਏਗੀ, ਇਵੇਂ ਨਹੀਂ ਹੈ। ਫੌਜ ਇੱਥੇ ਗਵਰਨਰ ਦੀ ਜਿਹੜੀਆਂ ਪਾਵਰਸ ਨੇ ਇਸ ਢੰਗ ਨਾਲ ਜਿਹੜੀਆਂ ਨੇ ਉਹ ਸਟੇਟਸ ਦੀਆਂ ਜਾਂ ਅਮਰੀਕਾ ਦੀ ਇੱਕ ਆਪਣਾ ਫੈਡਰਲ ਸਿਸਟਮ ਹੈ ਕਿ ਇੱਥੇ ਗਵਰਨਰ ਦੀ ਮਰਜ਼ੀ ਤੋਂ ਬਿਨਾਂ ਸਟੇਟ ਦੇ ਵਿੱਚ ਪੱਤਾ ਵੀ ਨਹੀਂ ਹਿਲ ਸਕਦਾ। ਔਰ ਫੌਜ ਉਦੋਂ ਤਾਂ ਹੀ ਆ ਸਕਦੀ ਹੈ ਜਦੋਂ ਕਿ ਗਵਰਨਰ ਚਾਹੇ। ਔਰ ਇਸ ਗੱਲ ਜਦੋਂ ਕਿ ਨੈਸ਼ਨਲ ਗਾਰਡ ਆਪਣੇ ਆਪ ਦੇ ਵਿੱਚ ਇੱਕ ਸਮਰੱਥ ਫੋਰਸ ਹੈ ਔਰ ਇਸ ਗੱਲ ਦੀ ਸੰਭਾਵਨਾ ਨਹੀਂ ਹੈ। ਲੇਕਿਨ ਪ੍ਰੈਜ਼ੀਡੈਂਟ ਟਰੰਪ ਇਹ ਪ੍ਰਭਾਵ ਦੇ ਰਹੇ ਨੇ। ਉਹ ਗਵਰਨਰਾਂ ਨਾਲ ਵੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਉਹਦੇ ਤੋਂ ਵੀ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਮੂਰਖ ਹੋ ਔਰ ਯੂਜ਼ ਦਾ ਫੋਰਸ ਐਂਡ ਦਿਸ ਦੈਟ। ਪਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਜਿਵੇਂ ਸ਼ਾਇਦ ਇਹ ਹਵਾਈ 'ਚ ਸੀ ਜਾਂ ਕਿਸੇ ਹੋਰ ਥਾਂ ਤੇ ਮੈਂ ਦੇਖਿਆ ਕਿ ਜਦੋਂ ਹੁਣ ਜ਼ਾਹਰ ਹੈ ਕਿ ਲੋਕ ਤਾਂ ਪ੍ਰੋਟੈਸਟ ਕਰ ਰਹੇ ਨੇ ਕਿ ਭਾਈ ਪੁਲਿਸ ਦਾ ਬਿਹੇਵ ਕੀ ਹੈ। ਔਰ ਉਸ ਸ਼ਹਿਰ ਦੇ ਵਿੱਚ ਸ਼ਾਇਦ ਹਵਾਈ ਦਾ ਸ਼ਹਿਰ ਸੀ ਕੋਈ, ਜਿਹੜੀ ਪੁਲਿਸ ਸਾਹਮਣੇ ਖੜੀ ਹੈ ਉਹ ਸੱਜਾ ਗੋਡਾ ਥੱਲੇ ਰੱਖ ਕੇ ਜਿਹੜਾ ਉਹ ਸਾਰੇ ਹੀ ਝੁਕ ਰਹੇ ਨੇ ਕਿ ਉਹ ਵੀ ਰਿਸਪੈਕਟ ਦੇ ਰਹੇ ਨੇ ਮਰਨ ਵਾਲੇ ਨੂੰ। ਉਹਦਾ ਨਤੀਜਾ ਹੋਇਆ ਕਿ ਪ੍ਰੋਟੈਸਟਰ ਜਿਹੜੇ ਨੇ ਉਹ ਚਾਹ ਦੇ ਵਿੱਚ ਉਛਲ ਕੇ ਆ ਕੇ ਪੁਲਿਸ ਵਾਲਿਆਂ ਨੂੰ ਆਪਣੇ ਗਲ ਨਾਲ ਲਾ ਰਹੇ ਨੇ। ਸੋ ਇਹ ਹੈ ਜਿਹਨੂੰ ਤੁਸੀਂ ਹੈਂਡਲਿੰਗ ਕਹਿੰਦੇ ਹੋ। ਹੁਣ ਜੇ ਤੁਸੀਂ ਉਹਨਾਂ ਦੇ ਸਾਹਮਣੇ ਬੰਦੂਕ ਤਾਣੋਗੇ, ਉਹਨਾਂ ਨੂੰ ਥ੍ਰੈਟ ਕਰੋਗੇ, ਭੜਕਾਹਟ ਹੋਏਗੀ। ਪੁਲਿਸ ਵਾਲਿਆਂ ਨੇ ਵੀ ਆਪਣੇ ਗੋਡੇ ਸਾਰੇ, ਤੁਸੀਂ ਉਹ ਪਿਕਚਰ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਗੋਡੇ ਨਵਾ ਦਿੱਤੇ ਨੇ ਕਿ ਵੀ ਅਸੀਂ ਵੀ ਨੀਲ ਡਾਊਨ ਕਹਿੰਦੇ ਨੇ ਇਹਨੂੰ, ਕਿ ਅਸੀਂ ਵੀ ਆਪਣਾ ਜਿਹੜਾ ਹੈ ਸਜਦਾ ਕਰਦੇ ਹਾਂ ਉਹਨਾਂ ਨੂੰ, ਉਸ ਨੂੰ ਜਿਹੜਾ ਮਾਰਿਆ ਗਿਆ। ਔਰ ਇਹ ਪੁਲਿਸ ਫੋਰਸ ਜਿਹੜੀ ਯੂਨੀਫਾਰਮ ਹੈ, ਇਹ ਹੈ ਜਦੋਂ ਅਸੀਂ, ਕਿਉਂਕਿ ਇਸ ਵੇਲੇ ਜੋ ਚੱਲ ਰਿਹਾ ਕਈ ਉਹਨੂੰ ਇੰਡੀਆ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਇੱਕ ਫਰਾਡ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਕਲੰਕ ਹੈ। ਅਮਰੀਕਾ 'ਚ ਠੀਕ ਹੈ ਇਸ ਵੇਲੇ ਤਨਾਤਨੀ ਹੈ ਔਰ ਕੁਛ ਐਸਾ ਵੀ ਹੈ ਜਿਹੜੇ ਅਮਰੀਕਨ ਵੈਲਿਊਜ਼ ਨੂੰ ਪਿਆਰ ਕਰਨ ਵਾਲੇ ਨੇ, ਜਿਹਨਾਂ 'ਚੋਂ ਅਸੀਂ ਵੀ ਹੈ। ਕੋਈ ਸਾਡੇ ਵੀਰਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਅਸੀਂ ਅਮਰੀਕਾ ਨੂੰ ਜਾਂ ਅਮਰੀਕਾ ਦੇ ਸਿਸਟਮ ਨੂੰ ਜੇ ਪਿਆਰ ਨਾ ਕਰਦੇ ਹੁੰਦੇ ਇਸ ਮੁਲਕ 'ਚ ਕਿਉਂ ਆਉਂਦੇ। ਲੇਕਿਨ ਇਹਦੇ ਬਾਵਜੂਦ ਜਦੋਂ ਜਿਹੜੇ ਲੋਕ ਇੱਥੇ ਕ੍ਰਿਟਿਸਾਈਜ਼ ਵੀ ਕਰ ਰਹੇ ਨੇ ਔਰ ਜਿਹੜੇ ਲੋਕ ਜਿਹਨਾਂ 'ਚ ਵੱਡੇ ਵੱਡੇ ਸੈਲੀਬ੍ਰਿਟੀ ਸ਼ਾਮਲ ਨੇ, ਕੋਈ ਜ਼ਰੂਰੀ ਨਹੀਂ ਹੈ ਵੀ ਕਿਸੇ ਦਾ ਡੈਮੋਕ੍ਰੈਟ ਹੋਣਾ ਜ਼ਰੂਰੀ ਹੈ, ਉਹ ਅਮਰੀਕਨ ਵੈਲਿਊਜ਼ ਨੂੰ ਸੈਲੀਬ੍ਰੇਟ ਕਰ ਰਹੇ ਨੇ। ਉਹਨਾਂ ਦੇ ਲਈ ਬੰਦਾ ਮੈਟਰ ਨਹੀਂ ਕਰਦਾ। ਉਹਨਾਂ ਨੂੰ ਪਤਾ ਹੈ ਕਿ ਵੀ ਇਹ ਮੁਲਕ ਜਿਹੜਾ ਹੈ ਜਮਹੂਰੀ ਕਦਰਾਂ ਕੀਮਤਾਂ, ਪਰਸੂਟ ਆਫ ਹੈਪੀਨੈਸ, ਹਰ ਇੱਕ ਦੇ ਲਈ ਮੌਕੇ, ਅਬੰਡੈਂਸ ਹਰ ਚੀਜ਼ ਦੀ, ਬਲੈਸਡ ਮੁਲਕ ਹੈ 50 ਸਟੇਟਾਂ ਦਾ ਜਿੱਥੇ ਹਰ ਚੀਜ਼ ਅਵੇਲੇਬਲ ਹੈ। ਔਰ ਕਿਵੇਂ ਇਸ ਨੂੰ ਪਿਛਲੇ, ਜੇ ਅਸੀਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਇਸ ਮੁਲਕ ਦਾ ਜਦੋਂ 13 ਕਾਲੋਨੀਜ਼ ਇਕੱਠੀਆਂ ਹੋਈਆਂ ਇਸ ਦਾ ਮੁਸਤਕਬਲ ਦੇਖੀਏ ਤੇ 1776 ਤੋਂ ਹੁਣ ਤੱਕ ਤੁਸੀਂ ਦੇਖ ਲਓ ਕਿ ਕਿੰਨਾ ਜਿੱਥੇ ਸਿਵਲਾਈਜੇਸ਼ਨ 5-5 ਸਾਲ ਪੁਰਾਣੀਆਂ ਨੇ, ਲੇਕਿਨ ਸਾਰੇ ਅਮਰੀਕਾ ਵੱਲ ਕਿਉਂ ਮੂੰਹ ਕਰਦੇ ਨੇ? ਕਿਉਂਕਿ ਅਮਰੀਕਾ ਨੇ ਜਿਹੜੀਆਂ ਇੱਕ ਹਿਊਮਨ ਮਾਈਂਡ ਦੇ ਵਿੱਚ ਐਂਬੀਸ਼ਨ ਹੁੰਦਾ ਹੈ, ਐਸਪੀਰੇਸ਼ਨਸ ਹੁੰਦੀਆਂ ਨੇ, ਤੁਹਾਡੀਆਂ ਮਿਨੀਮਮ ਨੀਡਸ ਹੁੰਦੀਆਂ, ਉਸ ਦੇ ਲਈ ਉਹ ਸਿਸਟਮ ਪ੍ਰੋਵਾਈਡ ਕੀਤਾ ਜਿਹੜੇ ਆਪਣੇ ਦੇਸ਼ਾਂ ਦੇ ਵਿੱਚ ਧੱਕੇ ਖਾਂਦੇ ਨੇ ਇੱਥੇ ਆ ਕੇ ਉਹ ਪ੍ਰਫੁੱਲਤ ਹੋਏ ਨੇ, ਕਾਮਯਾਬ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਸਭ ਦੇ ਬਾਵਜੂਦ ਕਿ ਇੱਕ ਬਿਟਰਨੈਸ ਦਾ ਮਾਹੌਲ ਹੈ ਜਾਂ ਜੋ ਲੁਟੇਰਾ ਕਰਦੀ ਜਾਂ ਦੂਜਾ, ਉਹਨੂੰ ਅਸੀਂ ਹਮੇਸ਼ਾ ਕੰਡੈਮ ਕਰਦੇ ਹਾਂ ਕਿਸੇ ਵੀ ਕਿਸਮ ਦੀ ਵਾਇਲੈਂਸ, ਪਰ ਇਹਦੇ ਬਾਵਜੂਦ ਇੱਥੇ ਇਹ ਨਹੀਂ ਹੈ ਕਿ ਕਿਸੇ ਨੇ ਸਾਰੇ ਪੀਸਫੁਲ ਪ੍ਰੋਟੈਸਟ ਨੂੰ ਔਰ ਜਿਹੜੀ ਵਾਇਲੈਂਸ ਹੈ ਉਹਨੂੰ ਰਲ ਗੱਡ ਕਰਕੇ ਕਿਹਾ ਕਿ ਜੀ ਦਬਾ ਦਿਓ, ਇਹਨਾਂ ਤੋਂ ਪ੍ਰੋਟੈਸਟ ਦਾ ਹੱਕ ਹੀ ਲੈ ਲਓ, ਇਹਨਾਂ ਨੂੰ ਕੁਛ ਨਾ ਕਰਨ ਦਿੱਤਾ ਜਾਏ। ਕਿਉਂਕਿ ਇਹ ਵੀ ਅਮਰੀਕਾ ਦੀ ਇੱਕ ਸਪਿਰਿਟ ਹੈ, ਰਾਈਟ ਟੂ ਪ੍ਰੋਟੈਸਟ, ਕਿ ਵੀ ਤੁਸੀਂ ਜਿਸ ਗੱਲ ਨਾਲ ਸਹਿਮਤ ਨਹੀਂ ਹੋ, ਇਹਦੇ ਬਾਵਜੂਦ ਕਿ ਵਾਇਲੈਂਟ ਵੀ ਹੋ ਜਾਂਦੇ ਨੇ ਪ੍ਰੋਟੈਸਟ, ਪਰ ਇਹ ਨਹੀਂ ਹੁੰਦਾ ਕਿ ਜੀ ਅਗਲੀ ਵਾਰੀ ਉਹ ਪਰਮਿਸ਼ਨ ਨਾ ਦੇਣ ਕਿ ਤੁਸੀਂ ਨਹੀਂ ਕਰ ਸਕਦੇ। ਉਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਭਾਈ ਪ੍ਰੋਟੈਕਸ਼ਨ ਹੋਏ ਸਾਰੇ ਏਰੀਏ ਦੀ, ਜਿਵੇਂ ਵਾਸ਼ਿੰਗਟਨ ਡੀਸੀ 'ਚ ਕੀਤਾ ਗਿਆ ਜਾਂ ਦੂਜਾ, ਤੇ ਜੇ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੇ ਜਿਹੜੇ ਦੂਸਰੇ ਨੁਮਾਇੰਦੇ ਨੇ ਉਹ ਜਿਹੜੇ ਨੇ ਉਸ ਦੇ ਵਿਰੋਧ ਖਲੋਂਦੇ ਨੇ ਵੀ ਤੁਸੀਂ ਇਵੇਂ ਨਹੀਂ ਕਰ ਸਕਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰਾ ਪਾਰਟ, ਕਿਉਂਕਿ ਅਸੀਂ ਇਸ ਦਾ ਹਿੱਸਾ ਹੈ ਇਸ ਮੁਲਕ ਦਾ, ਅਸੀਂ ਇਹ ਹੋਪ ਕਰ ਸਕਦੇ ਕਿ ਇਹ ਸਾਰਾ ਜਿਹੜੀਆਂ ਬੇਸ਼ੱਕ ਪੈਂਟ ਅਪ ਫੀਲਿੰਗਸ ਨੇ ਰੇਸਿਜ਼ਮ ਦੇ ਉੱਤੇ ਵਾਪਸ ਫੋਕਸ ਹੋਇਆ, ਪਰ ਇਹ ਕੋਈ ਵੀ ਹੋਰ ਮਾੜੀ ਸ਼ਕਲ, ਅਗਲੀ ਸ਼ਕਲ ਅਖਤਿਆਰ ਨਹੀਂ ਕਰੇਗਾ। ਕਿਉਂਕਿ ਜਦੋਂ ਅਸੀਂ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਦੇਖ ਰਹੇ ਹਾਂ ਤੇ ਉਸੇ ਤਰ੍ਹਾਂ ਹੀ
ਜਿਹੜਾ ਕਰੋਨਾ ਦਾ ਕਹਿਰ ਦੁਨੀਆ ਭਰ ਦੇ ਵਿੱਚ ਭਰ ਪਿਆ ਔਰ ਇਸ ਵੇਲੇ ਦੁਨੀਆ 'ਚ ਟੋਟਲ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਨੇ 6,04,19,767 ਹੋ ਚੁੱਕੇ ਨੇ ਔਰ ਜਿਹੜੀਆਂ ਟੋਟਲ ਡੈਥਸ ਨੇ ਉਹ 3,79,014 ਇਹ ਕੁੱਲ ਮੌਤਾਂ ਨੇ। ਅਮਰੀਕਾ ਇਹਦੇ ਬਾਵਜੂਦ ਕਿ ਹੁਣ ਇਹ ਨਵਾਂ ਇੱਕ ਜਿਹੜਾ ਚੈਲੰਜ ਵੀ ਸਾਹਮਣੇ ਆਇਆ ਲੇਕਿਨ ਜਿਹੜੇ ਕਰੋਨਾ ਪੋਜ਼ਿਟਿਵ ਕੇਸਿਸ ਨੇ ਉਹ ਵੀ ਵੱਧਦੇ ਜਾ ਰਹੇ ਨੇ। ਇਸ ਵੇਲੇ ਅਮਰੀਕਾ 'ਚ 1,08,65,902 ਟੋਟਲ ਕੇਸ ਨੇ ਔਰ ਅਮਰੀਕਾ 'ਚ ਕੁੱਲ ਮੌਤਾਂ ਕਰੋਨਾ ਦੀ ਵਜ੍ਹਾ ਕਰਕੇ 1,07,352 ਹੋ ਚੁੱਕੀਆਂ ਨੇ। ਬ੍ਰਾਜ਼ੀਲ ਲਗਾਤਾਰ ਦੂਸਰੇ ਨੰਬਰ ਤੇ ਹੈ ਔਰ ਬ੍ਰਾਜ਼ੀਲ ਦੇ ਵਿੱਚ ਇਸ ਵੇਲੇ 5,31,768 ਕਰੋਨਾ ਪੋਜ਼ਿਟਿਵ ਕੇਸ ਨੇ ਔਰ 30,152 ਡੈਥਸ ਨੇ। ਭਾਰਤ ਜਿਹੜਾ ਕਿ 9ਵੇਂ ਨੰਬਰ ਤੋਂ 7ਵੇਂ ਨੰਬਰ ਤੇ ਆ ਚੁੱਕਾ ਹੈ ਔਰ ਇਸ ਵੇਲੇ ਭਾਰਤ 'ਚ ਮੌਤਾਂ ਦੀ ਗਿਣਤੀ 2 ਲੱਖ ਕਰੋਨਾ ਪੋਜ਼ਿਟਿਵ ਕੇਸਿਸ ਦੀ ਗਿਣਤੀ 2,05,191 ਹੈ ਔਰ ਮੌਤਾਂ 5,782 ਨੇ। ਤੇਜ਼ੀ ਨਾਲ ਉਹਦਾ ਸਪਰੈਡ ਹੋ ਰਿਹਾ। ਪਾਕਿਸਤਾਨ 18ਵੇਂ ਨੰਬਰ ਤੇ ਹੈ ਔਰ 76,398 ਟੋਟਲ ਕੇਸ ਨੇ ਔਰ 1,621 ਕੁੱਲ ਮੌਤਾਂ ਨੇ। ਸੋ ਇਹ ਕਰੋਨਾ ਦੀ ਅਪਡੇਟ ਹੈ। ਬਾਕੀ ਅਸੀਂ ਆਪਣੇ ਖਿੱਤੇ ਦੀ ਜੇ ਗੱਲ ਕਰੀਏ ਤੇ ਇਸ ਵੇਲੇ ਜਿਹੜਾ ਕਾਫੀ ਜ਼ਿਆਦਾ ਚਾਈਨਾ ਦਾ ਜਿਹੜਾ ਦਬਾਅ ਹੈ ਉਹ ਭਾਰਤ ਦੇ ਉੱਤੇ ਬਣਿਆ ਹੋਇਆ ਹੈ। ਨੇਪਾਲ ਦੇ ਨਾਲ ਵੀ ਉਸ ਕਿਸਮ ਦੀ ਤਨਾਤਨੀ ਜਾਰੀ ਹੈ, ਅਸੀਂ ਤੀਸਰੇ ਸੈਗਮੈਂਟ 'ਚ ਗੱਲ ਕਰਾਂਗੇ। ਪਰ ਇਸ ਦੇ ਨਾਲ ਜਿਵੇਂ ਅਸੀਂ ਅਕਸਰ ਚਾਈਨਾ ਦੇ ਹਵਾਲੇ ਨਾਲ ਇਹ ਗੱਲ ਕਰਦੇ ਹਾਂ ਕਿ ਉਹ ਬਿਆਨਬਾਜ਼ੀਆਂ 'ਚ ਯਕੀਨ ਨਹੀਂ ਰੱਖਦੇ, ਹਾਲਾਂਕਿ ਉਹਨਾਂ ਨੇ ਹੁਣ ਆਪਣਾ ਇੱਕ ਅੱਧਾ ਡਿਪਲੋਮੈਟ ਐਸਾ ਰੱਖਿਆ ਹੋਇਆ ਹੈ ਔਰ ਕੁਛ ਉਹਨਾਂ ਦੇ ਯੂਰਪ ਵਾਲੇ ਵੀ ਜਿਹੜੇ ਹੁਣ ਐਗਰੈਸਿਵ ਸਟੇਟਮੈਂਟਸ ਵੀ ਦਿੰਦੇ ਨੇ। ਅਦਰਵਾਈਜ਼ ਚਾਈਨੀਜ਼ ਇਹਦੇ ਲਈ ਜਾਣੇ ਜਾਂਦੇ ਸੀ ਕਿ ਉਹ ਕਈ ਵਾਰੀ ਬੋਲਦੇ ਹੀ ਨਹੀਂ ਜਾਂ ਅੰਡਰਸਟੇਟਮੈਂਟ ਦਿੰਦੇ ਨੇ, ਪਰ ਕਿਉਂਕਿ ਕਰੋਨਾ ਦੇ ਮੁੱਦੇ ਦੇ ਉੱਤੇ ਚਾਈਨਾ ਫੋਕਸ ਹੋਇਆ ਹੁਣ ਲਾਈਨ ਆਫ ਐਕਚੁਅਲ ਕੰਟਰੋਲ ਤੇ ਜੋ ਚੱਲ ਰਿਹਾ ਉਹਦੇ 'ਚ ਵੀ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਮਾਈਕ ਪੋਂਪੀਓ ਉਹਨਾਂ ਨੇ ਪਹਿਲਾਂ ਹੀ ਹਮਾਇਤ ਦਿੱਤੀ ਸੀ। ਹੁਣ ਜਿਹੜੀ ਹੈ ਈਵਨ ਬਾਈ ਪਾਰਟੀਸਨ ਹਮਾਇਤ ਵੀ ਇੰਡੀਆ ਦੇ ਸਟੈਂਡ ਨੂੰ ਆਈ ਹੈ ਔਰ ਸੈਨੇਟ ਦੇ ਵਿੱਚ ਜਿਹੜੀ ਉਹਨਾਂ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਪਰਸਨ ਨੇ ਜ਼ਾਹਰ ਹੈ ਰਿਪਬਲਿਕਨ ਨੇ, ਉਹਨਾਂ ਨੇ ਵੀ ਚੀਨ ਨੂੰ ਕਿਹਾ ਕਿ ਜੀ ਉਹ ਆਪਣੇ ਐਕਸਪੈਂਸ਼ਨਿਸਟ ਡਿਜ਼ਾਈਨ ਛੱਡੇ ਔਰ ਇਹ ਜਿਹੜਾ ਉਹਨਾਂ ਦੀ ਭਾਰਤ ਦੇ ਜਿਹੜਾ ਉਹ ਹਦੂਦ ਦੇ ਅੰਦਰ ਜਿਹੜਾ ਉਹ ਚਾਈਨਾ ਨਾ ਆਏ। ਸੋ ਜ਼ਾਹਰ ਹੈ ਹੁਣ ਇਹ ਸਾਰੇ ਮੰਨ ਰਹੇ ਨੇ। ਇਹ ਹੁਣ ਵੱਖਰੀ ਗੱਲ ਹੈ ਕਿ ਕਿਤੇ 60 ਕਿਲੋਮੀਟਰ ਅੰਦਰ ਕਿਤੇ 80 ਕਿਲੋਮੀਟਰ ਦੀ ਗੱਲ ਹੈ, ਪਰ ਹੁਣ ਇਹ ਭਾਰਤ ਨੇ ਵੀ ਅੱਜ ਤੱਕ ਡਿਨਾਈ ਨਹੀਂ ਕੀਤਾ ਕਿ ਜੀ ਜਿਹੜੀ ਡਿਸਪਿਊਟਡ ਟੈਰੀਟਰੀ ਸੀ ਤੇ ਸਾਡਾ ਵੀ ਦਾਅਵਾ ਸੀ ਉਹਨੂੰ ਚੀਨ ਨੇ ਐਕਵਾਇਰ ਕਰਕੇ ਪੱਕੇ ਤੌਰ ਦੇ ਉੱਤੇ ਉੱਥੇ ਡੇਰੇ ਲਾ ਲਏ ਨੇ। ਔਰ ਇਹੀ ਨਹੀਂ ਹੈ, ਹੁਣ ਤੱਕ ਭਾਰਤ ਦੇ ਜਰਨੈਲ ਉਹ ਪਹਿਲਾਂ ਜੇ ਸਿੰਘ ਹੋਏ ਜਾਂ ਬਾਅਦ ਦੇ ਵਿੱਚ ਇਹ ਇਹਨਾਂ ਦਾ ਡੋਵਾਲ ਹੋਏ ਔਰ ਦੂਸਰੇ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਨੇ ਸਿਕਿਉਰਿਟੀ ਐਡਵਾਈਜ਼ਰ ਡੋਵਾਲ ਔਰ ਰਾਵਤ ਕਿ ਜੀ ਅਸੀਂ 2 ਪ੍ਰੋਂਗ ਜੰਗ ਦੇ ਲਈ ਤਿਆਰ ਹੈ। 2 ਪ੍ਰੋਂਗ ਦਾ ਮਤਲਬ ਸੀ ਕਿ ਅਸੀਂ ਇੱਕੋ ਵੇਲੇ ਚਾਈਨਾ ਔਰ ਪਾਕਿਸਤਾਨ ਨੂੰ ਹੈਡ ਔਨ ਲੈ ਸਕਦੇ ਹਾਂ, ਪਰ ਚੀਨ ਨੇ ਉਸ ਸ਼ਤਰੰਜ ਦੀ ਬਾਜ਼ੀ ਦੇ ਵਿੱਚ ਐਸਾ ਮੋਹਰਾ ਲਿਆ ਕੇ ਵਿੱਚ ਸੁੱਟਿਆ ਕਿ ਇਹਨਾਂ ਦਾ ਰਾਜਾ ਹੀ ਉੱਡ ਗਿਆ ਤੇ ਰਾਣੀ ਵੀ ਨਾਲ ਹੀ ਗਈ ਰਾਜੇ ਦੇ ਕਿ ਭਾਈ ਨੇਪਾਲ। ਹੁਣ ਇਹਨਾਂ ਨੂੰ ਇਹ ਕੋਈ ਪੁੱਛੇ ਕਿ ਭਾਈ ਇਹਨਾਂ ਨੇ ਕਦੇ ਖਾਬ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਜਿਹੜੀ ਜੰਗ ਹੈ ਉਹ 2 ਪ੍ਰੋਂਗ ਨਹੀਂ, ਜੇ ਹੁਣ ਲੜੋਗੇ ਤਾਂ ਫਿਰ 3 ਪ੍ਰੋਂਗ ਲੜੋਗੇ। ਔਰ ਨੇਪਾਲ ਵਾਲਿਆਂ ਨੇ ਵੀ ਵਾਰਨ ਕਰਕੇ ਕਿਹਾ ਕਿ ਸਾਨੂੰ ਆਪਣੀ ਜਿਹੜੀਆਂ ਸਰਹੱਦਾਂ ਨੇ ਉਹਨਾਂ ਦਾ ਡਿਫੈਂਸ ਕਰਨਾ ਆਉਂਦਾ ਔਰ ਸਾਨੂੰ ਆਪਣੇ ਫੌਜੀਆਂ ਤੇ ਮਾਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਅਸੀਂ ਤੁਰਕੀ ਦੇ ਹਵਾਲੇ ਨਾਲ ਜਿੰਨੀ ਕੁ ਅੱਜ ਤੁਰਕੀ ਦੀ ਥਾਂ ਹੈ ਠੀਕ ਹੈ, ਉਹਨਾਂ ਦਾ ਬਹੁਤ ਵੱਡਾ ਸੀ ਆਟੋਮਨ ਅੰਪਾਇਰ ਜਿਹਨੂੰ ਉਸਮਾਨੀਆ ਸਲਤਨਤ ਕਿਹਾ ਜਾਂਦਾ ਸੀ ਜਾਂ ਸਲਤਨਤ ਉਸਮਾਨੀਆ, ਔਰ ਜਿੰਨਾ ਕੁ ਅੱਜ ਟਰਕੀ ਹੈ ਕਦੇ ਦੁਨੀਆ 'ਚ ਕਿਸੇ ਦੇ ਗੁਲਾਮ ਨਹੀਂ ਰਹੇ। ਲੇਕਿਨ ਨੇਪਾਲ ਨੂੰ ਵੀ ਇਹ ਕ੍ਰੈਡਿਟ ਜਾਂਦਾ ਹੈ ਕਿ ਨੇਪਾਲ ਬੇਸ਼ੱਕ ਮੋਨਾਰਕੀ ਬਾਦਸ਼ਾਹਤ ਆਈ ਹੈ, ਰਾਜੇ ਉੱਥੋਂ ਹੀ ਜਿਹੜੇ ਨੇ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਆਏ ਸੀ, ਪਰ ਨੇਪਾਲ ਨੇ ਕਿਸੇ ਦੀ ਗੁਲਾਮੀ ਨਹੀਂ ਕਬੂਲੀ ਹੋਈ। ਅੰਗਰੇਜ਼ਾਂ ਦੇ ਨਾਲ ਜੰਗ ਹੋਈ, ਹਾਰੇ ਉਹ 1/3 ਉਹਨਾਂ ਦੀ ਟੈਰੀਟਰੀ ਜਿਨ੍ਹਾਂ ਦੇ ਵਿੱਚ ਉਹ ਮਦੇਸੀ ਟ੍ਰਾਈਬ ਵਾਲੇ ਲੋਕ ਸ਼ਾਮਲ ਨੇ ਉਹ ਬ੍ਰਿਟਿਸ਼ ਕਲੋਨੀਅਲਸ ਨੇ ਜਿਹੜੀ ਆ ਉਹ ਹਥਿਆ ਲਈ, ਲੇਕਿਨ ਨੇਪਾਲ ਐਜ਼ ਏ ਨੇਸ਼ਨ ਆਜ਼ਾਦ ਰਿਹਾ। ਸੋ ਜਦੋਂ
ਜਿਹੜੀਆਂ ਕੌਮਾਂ ਦੀਆਂ ਰਗਾਂ ਦੇ ਵਿੱਚ ਆਜ਼ਾਦੀ ਦਾ ਖੂਨ ਚੱਲ ਰਿਹਾ ਹੁੰਦਾ ਹੈ, ਉਸ ਦਾ ਪ੍ਰਵਾਹ ਹੁੰਦਾ, ਉਹ ਫਿਰ ਗੁਲਾਮੀ ਨਹੀਂ ਕਬੂਲਦੇ। ਔਰ ਨੇਪਾਲ ਨੇ ਇਹ ਕਿਹਾ ਸੀ, ਤੀਸਰੇ ਸੈਗਮੈਂਟ 'ਚ ਇਸ ਦੇ ਉੱਤੇ ਗੱਲਬਾਤ ਕਰਾਂਗੇ। ਪਰ ਜਿਵੇਂ ਚਾਈਨਾ ਨੇ, ਜਿੱਥੇ ਇੱਕ ਪਾਸੇ ਪਾਕਿਸਤਾਨ ਨੂੰ ਤਾਂ ਹੁਣ ਬੋਲਣ ਦੀ ਲੋੜ ਹੀ ਨਹੀਂ ਹੈ, ਭਾਰਤ ਦਾ ਮੀਡੀਆ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਕਿ ਹਾਂ ਉਹਨਾਂ ਨੇ ਡਾਈਵਰਟ ਤਾਂ ਕਰਨਾ ਚਾਹਿਆ ਮੀਡੀਆ ਨੂੰ ਦੱਸਣ ਦੇ ਲਈ, ਜਿਵੇਂ 2 ਪਾਕਿਸਤਾਨੀ ਡਿਪਲੋਮੈਟ ਜਿਹੜੇ ਨੇ ਵੀਜ਼ਾ ਸੈਕਸ਼ਨ ਦੇ ਐਕਸਪੈਲ ਕੀਤੇ ਕਿ ਜੀ ਸਪਾਈਂਗ ਕਰ ਰਹੇ ਸੀ। ਅਸੀਂ ਕੱਲ ਸੈਗਮੈਂਟ ਕੀਤਾ ਸੀ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਲੇਕਿਨ ਚਾਈਨਾ ਨੇ ਇਹ ਮੈਸੇਜ ਵੀ ਨਾਲ ਦੀ ਨਾਲ ਇੰਡੀਆ ਨੂੰ ਦੇ ਦਿੱਤਾ ਹੈ ਕਿ ਤੁਸੀਂ ਪਾਕਿਸਤਾਨ ਦੀ ਵਾਹ ਵੱਲ ਵੀ ਨਹੀਂ ਦੇਖ ਸਕਦੇ। ਔਰ ਉਹਦੇ ਚ ਅਸੀਂ ਦੇਖਦੇ ਹਾਂ ਕਿ ਪਹਿਲਾ ਸਟੈਪ ਜਿਹੜਾ 2 ਹਫ਼ਤੇ ਪਹਿਲਾਂ ਸੀ, ਜਦੋਂ ਕਿ ਉਹਨਾਂ ਨੇ ਗਿਲਗਤ ਦੇ ਉਸ ਡਾਇਮਰ ਥਾਂ ਦੇ ਉੱਤੇ ਪਾਸ਼ਾ ਡੈਮ ਜਿਹੜਾ ਉਹ ਬਣਾਉਣ ਦਾ ਐਲਾਨ ਕੀਤਾ ਹੈ, ਔਰ ਉਸ ਦੇ ਥੱਲੇ ਜਿਹੜੀ ਡੀਲ ਸਾਈਨ ਕੀਤੇ ਉਹ ਤੇ ਕੰਸਟਰਕਸ਼ਨ ਵਰਕ ਵੀ ਜਾਰੀ ਕਰਤਾ। ਸੋ ਭਾਰਤ ਨੂੰ ਇਹ ਮੈਸੇਜ ਦਿੱਤਾ ਹੈ ਕਿ ਵੀ ਤੁਸੀਂ ਇੱਥੇ ਇਸ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਸੜਕ ਨਾਲ ਮੈਚ ਨਹੀਂ ਕਰ ਸਕਦੇ। ਔਰ ਦੂਸਰੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਮੀਡੀਆ ਨੇ ਵੀ ਲਾਈ ਹੈ, ਚਾਈਨਾ ਟੂ ਕੰਸਟਰਕਟ 1124 megawatt power project in Azad Kashmir under China-Pakistan Economical Corridor. The project will be built on the Jhelum River, will provide more than 5 billion units of electricity to Pakistan. So उन्होंने ये क्या कि भी चीन जेड़ा एक 1124 मेगावाट का पावर प्रोजेक्ट बना रहा है पाकिस्तान, और उससे ही चाइना पाकिस्तान इकोनॉमिकल कॉरिडोर का हिस्सा है। और ये सारे च उन्होंने इस इस्लामाबाद की डेटलाइन के नाल खबर है कि ये प्रोजेक्ट कोहाला हाई पावर प्रोजेक्ट है। ये 127वीं मीटिंग जी प्राइवेट पावर और इंफ्रास्ट्रक्चर बोर्ड की जिन्हों एनर्जी मिनिस्टर उमर आयूब ने चेयर किया इस्लामाबाद, उहदे च दस्सिया गया। और उमर आयूब जिहड़े ने, ये आयूब खान जिहड़ा पाकिस्तान के प्रेजिडेंट भी और ज़ाहिर है मिलिटरी डिक्टेटर भी सी, जिन्हें जिहड़ा वो सब तो पहला इस्कंदर मिर्जा तो पावर हथियाई सी, उसका पोता है। इस 3rd जनरेशन पॉलिटिशियन है। इन्हां दा ते पिता गौहर आयूब वो पाकिस्तान के डिफेंस मिनिस्टर भी रहे। सो ये उमर आयूब ने ऐलाने, और ये रिपोर्ट के मुताबिक ये है कि एक ट्राईपार्टाइट एग्रीमेंट होया जिहदे चीन दे 3 जॉर्जिस कॉरपोरेशन द अथॉरिटीज इन जिहड़ा पाकिस्तान कश्मीर दा और PPI भी इहदे च उन्होंने इस प्रोजेक्ट नूं जिहड़ा 1124 मेगावाट कोहाला हाइड्रो इलैक्ट्रिक पावर प्रोजेक्ट है, और ये चाइना पाकिस्तान इकोनॉमिकल कॉरिडोर फ्रेमवर्क के थले बिल्ट हो रहा है। झेलम रिवर के उत्ते बनेगा, और हर साल 5 बिलियन यूनिट्स जिहड़े ने क्लीन एंड लो कॉस्ट इलैक्ट्रिसिटी फॉर कंज्यूमर। बेशक पंजाब च तां इन्हां ने लुट पाई हुई है कि जिहड़ा साडा हाइड्रो इलैक्ट्रिसिटी है पावर प्रोजेक्ट, वो बिजली जिहड़ी है मुफ्त राजस्थान और दिल्ली नूं जांदी है, और साडे सिर ते लिया के उन्होंने थर्मल प्लांट लाए हुए ने, बिठाए हुए ने कि भी तुसीं बिहार दा कोला लिया के उस कोले नाल अपना एनवायरनमेंट भी गंदा करो, पैसे भी उस कोले दे दिओ, ते ਉਹ ਜਦੋਂ ਚਾਹਣ ਕਿ ਤੁਹਾਡਾ ਥਰਮਲ ਪਲਾਂਟ ਬੰਦ ਕਰਨਾ ਹੈ ਕਦੇ ਵੀ ਫਿਊਚਰ, ਜਿਵੇਂ ਹੁਣ ਬਾਰਡਰ ਬੰਦ ਸਟੇਟਾਂ ਦੇ ਕੀਤੇ ਹੋਏ ਨੇ, ਉਹ ਤੁਹਾਨੂੰ ਚੋਕ ਕਰ ਦੇਣ। ਜਦੋਂ ਕਲੀਨ ਪਾਵਰ ਦੀ ਗੱਲ ਹੁੰਦੀ ਹੈ ਕਿ ਕੋਈ ਉਹਦੇ ਵਿੱਚ ਪੋਲਿਊਸ਼ਨ ਨਹੀਂ ਹੁੰਦੀ, ਉਹ ਹਾਈਡਰੋ ਇਲੈਕਟ੍ਰਿਸਿਟੀ ਹੁੰਦੀ ਹੈ। ਔਰ ਇਹ ਇੱਕ ਜਿਹੜੀ ਹੈ ਕਲੀਨ ਜਿਹੜੀ ਹੈ ਪ੍ਰੋਜੈਕਟ ਹੋਏਗਾ। ਔਰ ਇਹ 3000 ਕਿਲੋਮੀਟਰ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਇਹ ਚਾਈਨਾ ਔਰ ਪਾਕਿਸਤਾਨ ਨੂੰ आने वाले पीरियड च रेल राही, रोड राही, पाइपलाइंस राही और ऑप्टिकल केबल फाइबर नेटवर्क्स राही कनेक्ट भी करेगा। और ये चीन दे जिहड़ा सिंकियांग प्रोविंस नूं पाकिस्तान दी ग्वादर पोर्ट दे नाल जिहड़ा कनेक्ट करके ते चाइना नूं अरेबियन सी दे नाल लिंक मिलेगा। और ज़ाहिर है कि इसका वड्डा हिस्सा गिलगित बाल्टिस्तान जिहड़ा आज़ाद कश्मीर दा हिस्सा है उत्थों गुजरेगा। और ऑलरेडी जिहड़ा इंडिया ने इस दे उत्ते पहला प्रोटेस्ट किया सी कि जी ये तुसीं गिलगित बाल्टिस्तान ते डैम क्यों बना रहे हो, पर पाकिस्तान ने जिहड़ा ऑलरेडी जिवें मैं पाशा डैम की गल कीती है वो 442 बिलियन रुपए
ਦੀ ਕਾਸਟ ਦੇ ਨਾਲ ਜਿਹੜਾ ਚਾਈਨਾ ਦੀ ਸਟੇਟ ਰਨ ਫਰਮ ਔਰ ਪਾਕਿਸਤਾਨ ਦੀ ਜਿਹੜੀ ਹੈ ਪਾਵਰਫੁਲ ਆਰਮੀ ਦੀ ਜਿਹੜੀ ਕੰਸਟਰਕਸ਼ਨ ਹੁੰਦੀ ਹੈ ਉਹਨਾਂ ਦੇ ਨਾਲ ਜਿਹੜਾ ਡਾਇਮਰ ਪਾਸ਼ਾ ਡੈਮ ਇਹ ਬਣ ਰਿਹਾ ਔਰ ਇਹਦੇ ਤੇ ਉਹਨਾਂ ਨੇ ਜਿਹੜਾ ਬੜਾ ਕਲੀਅਰਲੀ ਕਿਹਾ ਕਿ ਵੀ ਅਸੀਂ ਇਸ ਨੂੰ ਅੱਗੇ ਲਿਜਾ ਰਹੇ ਹਾਂ। ਭਾਰਤ ਕਹਿ ਰਿਹਾ ਜੀ ਨਹੀਂ ਇਹ ਸਾਰਾ ਜੰਮੂ ਕਸ਼ਮੀਰ ਇੱਕੋ ਹੈ, ਪਰ ਮੈਂ ਸਮਝਦਾ ਕਿ ਵੀ ਚਾਈਨਾ ਨੇ ਇਹ ਵੀ ਮੈਸੇਜ ਦੇ ਦਿੱਤਾ ਹੈ ਵਾਇਆ ਪਾਕਿਸਤਾਨ ਕਿ ਖਬਰਦਾਰ ਇਧਰ ਤੁਸੀਂ ਨਿਗਾਹ ਰੱਖੀ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੇ ਲਈ ਵੀ ਇਸ ਤੋਂ ਵਧੀਆ ਹੋਰ ਕੋਈ ਗॉड ਸੈਂਟ ਓਪਰਚੁਨਿਟੀ ਨਹੀਂ ਹੋ ਸਕਦੀ ਜਿਹੜਾ ਪਾਕਿਸਤਾਨ ਕੱਲਾ ਭਾਰਤ ਦੇ ਨਾਲ ਆਮੋ ਸਾਹਮਣੇ ਉਹਨਾਂ ਦੀ ਜਿਹੜਾ ਲਾਈਨ ਆਫ ਕੰਟਰੋਲ ਦੇ ਉੱਤੇ ਵੀ ਔਰ ਜਿਸ ਕਿਸਮ ਦੀ ਮੀਡੀਆ ਦੇ ਵਿੱਚ ਉਹਨਾਂ ਨੇ ਇੱਕ ਨਫ਼ਰਤ ਦੀ ਲਾਈਨ ਸ਼ੁਰੂ ਕੀਤੀ ਹੋਈ ਸੀ, ਪਰ ਜਿਹੜਾ ਇਸ ਕਿਸਮ ਦਾ ਮਾਹੌਲ ਬਣ ਗਿਆ ਕਿ ਇਹੀ ਨਹੀਂ ਕਿ ਭਾਰਤ ਦੀ ਜਿਹੜੀ ਹੈ ਉਹ ਸਾਰੀ ਜਿਹੜੀ ਇਹਨਾਂ ਨੇ ਆਪਣੀ ਝੂਠੀ ਸਾਖ ਬਣਾਈ ਹੋਈ ਸੀ ਉਹ ਮਿੱਟੀ ਦੇ ਵਿੱਚ ਮਿਲੀ ਹੈ। ਲੇਕਿਨ ਸੱਚਮੁੱਚ ਜਿਹੜੇ ਭਾਰਤ ਦੇ ਸੰਜੀਦਾ ਐਨਾਲਿਸਟ ਨੇ ਉਹਨਾਂ ਨੂੰ ਇਹ ਫਿਕਰ ਪੈ ਗਿਆ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜੇ ਸੱਚਮੁੱਚ ਚਾਈਨਾ ਦੇ ਨਾਲ ਇਹ ਕਨਫਰੰਟੇਸ਼ਨ ਦਾ ਮਾਹੌਲ ਜਾਰੀ ਰਿਹਾ ਤੇ ਅਸੀਂ ਆਪਣਾ ਸਾਰਾ ਨਾਰਥ ਈਸਟ ਗਵਾ ਬੈਠਾਂਗੇ। ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਲਦਾਖ ਜਿਸ ਨੂੰ ਇਹਨਾਂ ਨੇ ਹੁਣ ਯੂਨੀਅਨ ਟੈਰੀਟਰੀ ਬਣਾਇਆ ਔਰ ਜਿਸ ਦੇ ਉੱਤੇ ਚੀਨ ਦਾ ਦਾਵਾ ਵੀ ਰਿਹਾ ਕਿਉਂਕਿ ਅਲਟੀਮੇਟਲੀ ਇਹ ਛੋਟਾ ਤਿੱਬਤ ਹੈ, ਇਹ 59,146 ਕਿਲੋਮੀਟਰ ਦੀ ਇਹ ਸਾਰੀ ਟੈਰੀਟਰੀ ਹੈ ਔਰ ਇਸ ਵੇਲੇ ਜਿਹੜੀ ਦੁਨੀਆ ਦਾ ਸਭ ਤੋਂ ਉੱਪਰ ਜੇ ਹਾਈਐਸਟ ਐਲੀਵੇਸ਼ਨ ਦੇ ਉੱਤੇ ਲਦਾਖ ਦੇ ਜਿੱਥੇ ਟਕਰਾਅ 25,400 ਫੁੱਟ ਦੇ ਉੱਤੇ ਚੀਨ ਇਹਨਾਂ ਨੂੰ ਸਬਕ ਸਿਖਾ ਰਿਹਾ ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਪਾਕਿਸਤਾਨ ਦੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਜਿਹੜਾ ਇਹੀ ਨਹੀਂ ਵੀ ਅਸੀਂ ਚਿੰਤਾਤੁਰ ਹੁੰਦੇ ਹਾਂ, ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ ਔਰ ਖਾਲਿਸਤਾਨ ਔਰ ਪਾਕਿਸਤਾਨ ਇੱਕ ਗਵਾਂਢੀ ਦੇ ਤੌਰ ਤੇ ਭਵਿੱਖ ਦੀ ਉਸੀ ਸਾਂਝ ਦੀ ਗੱਲ ਵੀ ਕਰਦੇ। ਪਰ ਇਹ ਜਿਹੜਾ ਇਸ ਵੇਲੇ ਇਹ ਸਾਰਾ ਫੈਕਟਰ ਨੇਪਾਲ ਦਾ ਵੀ ਉੱਭਰ ਕੇ ਆਣਾ ਹੈ, ਚਾਈਨਾ ਦਾ ਅਸਰਟਿਵ ਕਰੈਕਟਰ ਹੈ, ਇਹਦੇ ਚ ਸਾਡੀ ਖਾਲਿਸਤਾਨ ਦੀ ਹੋਪ ਵੀ ਔਰ ਜ਼ਾਹਰ ਹੈ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਵੀ। ਤੁਸੀਂ ਇਮੇਜਿਨ ਕਰੋ ਜੇ ਕੱਲ ਨੂੰ ਚੀਨ ਇਹ ਕਹੇ ਕਿ ਜੀ ਠੀਕ ਹੈ ਅਸੀਂ ਕਸ਼ਮੀਰ ਵਿੱਚ ਜਿਹੜੀ ਹੈ ਉਹਨਾਂ ਦੀ ਆਜ਼ਾਦੀ ਲਹਿਰ ਨੂੰ ਮਾਨਤਾ ਦਿੰਦੇ ਹੈ ਔਰ ਇਸ ਸਾਰੇ ਦੇ ਨਾਲ ਅਸੀਂ ਖੜੇ ਹਾਂ ਔਰ ਅਜੇ ਤਾਂ ਜਿਹੜਾ ਉਹ ਚੱਜ ਨਾਲ ਮਦਦ ਹੀ ਨਹੀਂ ਹੋਈ ਉਹਨਾਂ ਕਸ਼ਮੀਰੀਆਂ ਦੀ। ਪਾਕਿਸਤਾਨ ਵੀ ਦੁਨੀਆ 'ਚ ਕਿਉਂਕਿ ਇੰਡੀਆ ਨੇ ਟੈਰਰਿਜ਼ਮ ਦਾ ਦੂਜਾ ਤੀਜਾ ਰੌਲਾ ਪਾ ਕੇ ਉਹਨਾਂ ਦੇ ਵੀ ਹੱਥ ਬੰਨੇ ਹੋਏ ਨੇ, ਪਰ ਜੇ ਚੀਨ ਈਵਨ ਥੋੜੀ ਬਹੁਤ ਵੀ ਮਦਦ ਕਸ਼ਮੀਰੀਆਂ ਦੀ ਤੇ ਆ ਜਾਏ ਜਾਂ ਕਿਤੇ ਨਾ ਕਿਤੇ ਡਿਪਲੋਮੈਟਿਕ ਮਦਦ ਸਿੱਖਾਂ ਦੀ ਦੇ ਲਈ ਵੀ ਆ ਜਾਏ ਕਿ ਭਾਈ ਜੇ ਇਹ ਜਿਹੜਾ ਭਾਰਤ ਬੜਾ ਜਿਹਨੇ ਹਿਊਮਨ ਰਾਈਟ ਦਾ ਝੰਡਾ ਚੁੱਕਿਆ ਹੋਇਆ ਹੈ ਪਹਿਲਾਂ ਇਹ ਦੇਖੇ ਵੀ ਇਹ ਸਿੱਖਾਂ ਨਾਲ ਕਸ਼ਮੀਰੀਆਂ ਨਾਲ ਜਾਂ ਦੂਸਰਿਆਂ ਨਾਲ ਕੀ ਕਰ ਰਹੇ ਤੇ ਅਸੀਂ ਤਾਂ ਉਹੀ ਨਹੀਂ ਮਾਣ ਜਿਹੜੇ ਆਪਣੇ ਬਲਬੂਤੇ ਦੇ ਉੱਤੇ ਅਸੀਂ ਇਹਨਾਂ ਦਾ ਨੱਕ 'ਚ ਦਮ ਕੀਤਾ ਹੈ। ਸਾਡੀ ਪ੍ਰੋਬਲਮ ਤਾਂ ਇਹ ਰਹੀ ਹੈ ਵੀ ਸਾਡੀ ਬਾਂਹ ਕਿਸੇ ਨੇ ਨਹੀਂ ਫੜੀ ਔਰ ਜ਼ਾਹਰ ਹੈ ਕਿ ਇਹ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਹੋ ਰਹੀਆਂ ਨੇ ਉਸ ਖਿੱਤੇ 'ਚ ਇਹ ਕਿਤੇ ਨਾ ਕਿਤੇ ਇਸ ਚੋਂ ਸਾਡੀ ਖਾਲਿਸਤਾਨ ਦੀ ਗੱਲ ਵੀ ਉੱਭਰ ਕੇ ਸਾਹਮਣੇ ਆ ਸਕਦੀ ਹੈ ਔਰ ਇਸ ਆਸ ਦੇ ਨਾਲ ਅਸੀਂ ਸਮਝਦੇ ਹਾਂ ਕਿ 36 ਸਾਲ ਤੋਂ ਅਸੀਂ ਘੱਲੂਘਾਰੇ ਦੀ ਪੀੜ ਨੂੰ ਵੀ ਹੰਢਾ ਰਹੇ ਹਰ ਸਾਲ ਇਹ ਦਿਨ ਆਉਂਦੇ ਨੇ ਤੇ ਜਿਹੜਾ 36 ਸਾਲ ਇਵੇਂ ਲੱਗਦੇ ਨੇ ਜਿਵੇਂ ਉਹ ਗਾਇਬ ਹੋ ਗਏ ਔਰ ਤੁਸੀਂ ਉਸ ਯੁੱਗ ਦੇ ਵਿੱਚ ਹੀ ਬੈਠੇ ਹੋ। ਜਿਹੜੇ ਟੈਂਕ ਨੇ ਉਹ ਤੁਹਾਡੀ ਛਾਤੀ ਤੇ ਚੜੇ ਹੋਏ ਨੇ, ਗੋਲੇ ਤੁਹਾਡੇ ਵਜੂਦ ਤੇ ਵੱਜ ਰਹੇ ਨੇ, ਚਾਰ ਚਫੇਰੇ ਜਿਹੜਾ ਉਹ ਖੂਨ ਜਿਹੜੀ ਹੈ ਉਹ ਦਰਿਆ ਵਗ ਰਿਹਾ ਔਰ ਉਸ ਸਾਰੇ ਚੋਂ ਤੁਹਾਨੂੰ ਲੱਗਦਾ ਸੀ ਉਦੋਂ ਕਿ ਭਾਈ ਇਹ ਕੀ ਹੋ ਗਿਆ, ਕੀ ਸਾਡੇ ਨਾਲ ਵਾਪਰ ਗਿਆ। ਪਰ ਸਾਡੇ ਲਈ ਮਾਣਮੱਤਾ ਇਤਿਹਾਸ ਵੀ ਇਸ ਘੱਲੂਘਾਰੇ ਦੇ ਦੌਰ 'ਚ ਹੀ ਸ਼ੁਰੂ ਹੁੰਦਾ ਹੈ। ਇਸ ਗੱਲ ਦਾ ਧਿਆਨ ਰਹੇ ਕਿ ਜੰਗਾਂ ਜਾਂ ਘੱਲੂਘਾਰੇ ਸਿਰਫ ਦੁੱਖ ਜਾਂ ਅਫਸੋਸ ਲਈ ਨਹੀਂ ਹੁੰਦੇ, ਇਹਨਾਂ ਚੋਂ ਫਿਰ ਕ੍ਰੀਏਸ਼ਨਸ ਵੀ ਨਿਕਲਦੀਆਂ ਨੇ, ਇਹਨਾਂ ਚੋਂ ਜ਼ਿੰਦਗੀ ਵੀ ਕੌਮਾਂ ਦੀ ਨਿਕਲਦੀ ਹੈ। ਜਿਵੇਂ ਕਰਬਲਾ ਦੇ ਬਾਰੇ ਅਕਸਰ ਇੱਕ ਉਰਦੂ ਸ਼ਾਇਰ ਦਾ ਇਹ ਸ਼ੇਅਰ ਕੋਟ ਕੀਤਾ ਜਾਂਦਾ ਹੈ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਔਰ ਸਿੱਖਾਂ ਦੀ ਤਾਂ ਟ੍ਰੈਡੀਸ਼ਨ ਦੇ ਵਿੱਚ ਜਦੋਂ ਮੀਰ ਮਨੂ ਦੇ ਜ਼ਮਾਨੇ 'ਚ ਜ਼ੁਲਮਾਂ ਦੀ ਸਿਖਰ ਸੀ
ਘੱਲੂਘਾਰੇ 18ਵੀਂ ਸਦੀ ਚ ਵੀ ਵਾਪਰ ਰਹੇ ਸੀ, ਉਹ ਮੁਗਲ ਹੋਣ, ਅਫਗਾਨ ਜਿਹੜੇ ਨੇ ਅਬਦਾਲੀ ਹੋਏ, ਤੇ ਸਿੱਖ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਹੀ ਪੜ੍ਹਦੇ ਸੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਕਿ ਅਸੀਂ ਜਿਉਂ-ਜਿਉਂ ਸਾਡਾ ਜਿਵੇਂ ਸੋਏ ਹੁੰਦੇ ਨੇ ਵੱਧਦੇ ਜਾਂਦੇ ਨੇ, ਜਿੰਨਾ ਉਹਨਾਂ ਨੂੰ ਤੁਸੀਂ ਕੱਟਦੇ ਹੋ ਕਿ ਭਾਈ ਜਿੰਨਾ ਮਰਜ਼ੀ ਸਾਨੂੰ ਮਾਰ ਲਓ, ਛਾਂਗ ਲਓ, ਅਸੀਂ ਵੱਧਦੇ ਹੀ ਜਾਣਾ, ਕਿਉਂਕਿ ਇਹ ਸਪਿਰਿਟ ਹੈ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੁੰਦਾ ਹੈ, ਉਹ ਤੁਹਾਨੂੰ ਕੌਮਾਂ ਨੂੰ ਜ਼ਿੰਦਗੀ ਦਿੰਦਾ ਹੈ। ਔਰ ਫੈਜ਼ ਅਹਿਮਦ ਫੈਜ਼ ਦੇ ਸ਼ੇਅਰ ਨਾਲ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ कि जिस हज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी है। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।